ਮਗਰਲੇ ਟਾਂਡੇ ਨੂੰ ਫੜਦੀ ਆ, ਥੱਲੇ ਖਿੱਚ ਲੈਂਦੀ ਆ ਤੇ ਉਹ ਹੇਠਾਂ ਰੂਟਾ ਲੱਗਾ ਆ, ਉਹ ਥੱਲੇ ਕੁਤਰੀ ਜਾਂਦਾ। ਇੱਕ ਰੂਟਾ ਤੇ ਉਹ ਪਿੱਛੇ ਹੈ, ਉਹ ਬੰਦ ਕੀਤਾ ਆ। ਇਹ ਇਹਦੇ ਮੋਬਾਈਲ ਨੇ ਜੀ, ਇਹ 4 ਪਾਤਾਂ ਲੈ ਕੇ ਜਾਂਦੇ ਨੇ। ਜਿਵੇਂ 4 ਪਾਤਾਂ ਲੱਗੀਆਂ ਹੁੰਦੀਆਂ ਨਾ, 2 ਖੇਲੀਆਂ ਸਮਝ ਲਓ, ਉਹ 2 ਖੇਲੀਆਂ ਲੈ ਕੇ ਜਾਂਦੇ ਨੇ। ਇੱਕ ਪਾਤ ਇਹਦੇ 'ਚ ਆ ਜਾਂਦੇ, ਇੱਕ ਇਹਦੇ 'ਚ ਆ ਜਾਂਦੇ, ਇੱਕ ਇਹਦੇ 'ਚ, ਇੱਕ ਇਹਦੇ 'ਚ। ਇਹਦੇ ਵਿੱਚੋਂ ਸਿਰਫ ਜਦੋਂ ਟਾਂਡਾ ਲੱਗਦਾ ਨਾ ਤੇ ਉਹ ਗੁੱਲੀ ਇੱਥੇ ਹੀ ਛੇਕ ਲੈਂਦਾ, ਟਾਂਡੇ ਨੂੰ ਥੱਲੇ ਖਾਲੀ ਕਰ ਦਿੰਦਾ। ਥੱਲੇ ਜਿਹੜਾ ਰੂਟਾ ਫਿਰ ਉਹ ਲਓ ਜੀ, ਇਸ ਟਾਈਮ ਅਸੀਂ ਬੈਠੇ ਆ ਮਸ਼ੀਨ ਦੇ ਵਿੱਚ, ਉਸਤਾਦ ਹੁਣੀ ਬੈਠੇ ਆ ਤੇ ਬਿਸਮਿਲ੍ਲਾ ਕਰਨ ਲੱਗੇ ਆ। ਤੁਹਾਨੂੰ ਵਿਖਾਉਂਦੇ ਆ ਵੀ ਇਹ ਕਿੱਦਾਂ ਚੱਲਦੀ ਆ, ਉੱਤੋਂ ਬਹਿ ਕੇ ਕੀ ਕਾਰੇ ਕਰੀਏ। ਲਓ ਜੀ, ਲੈਣਾ ਕਿਤੇ ਬੰਦੇ ਦੀ ਲੋੜ ਹੈ ਨਾ। ਵਾਹ, ਸੁਭਾਨ ਅੱਲਾਹ, ਸੁਭਾਨ। अस्सलाम वालेकुम जी। ਸਿਆਣੇ ਕਹਿੰਦੇ ਵੀ ਟਾਟ ਦਾ ਲੰਗੋਟਾ ਤੇ ਯਾਰੀ ਨਵਾਬਾਂ ਨਾਲ। ਰੇਟ ਚਾਹੇ ਸਾਡੇ ਹੈ ਜਾਂ ਨਹੀਂ ਹੈ, ਕੰਮ ਵਧੀਆ ਤੋਂ ਵਧੀਆ, ਨਵੇਂ ਤੋਂ ਨਵੇਂ, ਜਦੀਦ ਤੋਂ ਜਦੀਦ ਸਾਡੇ ਜ਼ਿਮੀਦਾਰ ਲੱਭ ਕੇ ਲਿਆਉਂਦੇ ਆ, ਪਸੰਦ ਵੀ ਕਰਦੇ ਆ। ਚਾਹੇ ਜਿੰਨਾ ਵੀ ਮਹਿੰਗਾ ਕੰਮ ਹੋਵੇ, ਜੇ ਕੋਈ ਜਦੀਦ ਸ਼ੈ ਸਾਨੂੰ ਲੱਭੇ, ਸਾਡੇ ਜ਼ਿਮੀਦਾਰ ਉਹਨੂੰ ਵਰਤਦੇ ਆ, ਘਬਰਾਉਂਦੇ ਨਹੀਂ। ਹੁਣ ਦੇਖੋ ਵੀ ਮੱਕੀ ਦਾ ਤਾਂ ਚਲੋ ਜਿਵੇਂ ਹੁਣ ਸੁਣ ਰਹੇ ਆ, ਅੱਲਾ ਚੰਗੀ ਕਰੂਗਾ, ਰੱਬ ਦੇ ਘਰ 'ਚ ਆਸ ਆ, ਉਹਦੇ ਘਰ 'ਚ ਉਮੀਦਾਂ। ਇੱਕ ਨਵੀਂ ਮਸ਼ੀਨ ਆਈ ਜਿਹੜੀ ਤੁਸੀਂ ਇਸ ਟਾਈਮ ਸਾਡੇ ਮਗਰਲੇ ਪਾਸੇ ਝੋਟਾ ਖਲੋਤਾ ਦੇਖ ਰਹੇ ਆ ਨਾ ਜੀ, ਇਹ ਹਾਰਵੈਸਟਰ ਕਣਕ ਵਾਲੀ ਨਹੀਂ ਹੈ। ਤੁਸੀਂ ਇਹਦਾ ਬਣਾਵਟ ਦੇਖੋ, ਮਗਰਲੇ ਪਾਸੇ ਕਬਲਾ ਹੋਰ ਤਰ੍ਹਾਂ ਦਾ ਲੱਗਾ, ਉੱਤੇ ਮਸ਼ੀਨ ਹੋਰ ਤਰ੍ਹਾਂ ਦੀ ਆ। ਝਟਕ ਨੂੰ ਅਸੀਂ ਤੁਹਾਨੂੰ ਚੱਲਦੀ ਵੀ ਦਿਖਾਵਾਂਗੇ। ਇਹ ਮੱਕੀ ਦੀ ਮਸ਼ੀਨ ਆ ਜੀ, ਖਲੋਤੀ ਮੱਕੀ ਤੁਹਾਡੇ ਘਰੇ ਪਹੁੰਚਾ ਦਿੰਦੀ। ਜਿੱਦਾਂ ਕਣਕ ਨੂੰ ਕਦੀ ਫੜੇ ਲੱਗਦੇ ਸੀ, ਬੜਾ ਟਾਈਮ ਲੱਗਦਾ ਸੀ, ਇਦਾਂ ਹੀ ਮੱਕੀ ਦਾ ਤੁਹਾਨੂੰ ਦਿਖਾਇਆ ਵੀ ਆ ਵੀ ਉਹ ਲੇਬਰਾਂ ਵੱਢਦੀਆਂ, ਬੰਦੇ ਵੱਢਦੇ ਤੇ ਜਾ ਕੇ ਹੌਲੀ ਹੌਲੀ ਸਿਰੇ ਲੱਗਦਾ। ਤੇ ਹੁਣ ਝੱਟ ਪੜ ਦੇ ਵਿੱਚ ਦਿਨਾਂ ਦਾ ਕੰਮ ਘੰਟਿਆਂ ਦੇ ਵਿੱਚ। ਲੈ ਮੁੜਦੀ ਪਈ ਆ, ਮੁੜ ਕੇ ਹੁਣੇ ਉਹਨੇ ਆ ਖਾ ਪੀ ਜਾਣਾ ਕਿੱਲਾ। ਅੱਛਾ, ਇਹ ਚੱਲ ਰਹੀ ਹੈ ਜੀ ਇਸ ਟਾਈਮ ਸਾਡੇ ਭਰਾ ਚੌਰੀ ਯਕੂਬ ਗੁੱਜਰ ਦੇ, ਤੇ ਅਸੀਂ ਵੇਖਣ ਆਏ ਆ। ਸਾਡੇ ਨਾਲ ਲਾਲਾ ਨਦੀਮ ਸਾਹਿਬ ਸਾਡੇ ਕੋਲ ਖਲੋਤੇ ਆ, ਇਹ ਵੀ ਪਸੰਦ ਕਰਨ ਵਾਸਤੇ ਆਏ ਆ। ਇਹਨਾਂ ਦੀ 40 ਕਿੱਲੇ ਮੱਕੀ ਆ, ਇਹ ਵੀ ਦੇਖਣਾ ਹੈ ਵੀ ਜੇ ਕੰਮ ਇਹ ਸੂਤ ਆ ਤੇ ਫਿਰ ਅਸੀਂ ਵੀ ਇਹਨੂੰ ਉੱਥੇ ਲੈ ਜਾਈਏ। ਤੇ ਪਹਿਲਾਂ ਗੱਲ ਕਰਦੇ ਹਾਂ ਚਲੋ ਯਕੂਬ ਨਾਲ ਵੀ ਇਹਦੇ ਕੋਲੋਂ ਫਾਇਦੇ ਨੁਕਸਾਨ ਪੁੱਛ ਲਈਏ, ਫਿਰ ਅਸੀਂ ਲੈ ਕੇ ਜਾਵਾਂਗੇ। अस्सलाम वालेकुम। ਵਾਲੇਕੁਮ ਸਲਾਮ। ਚਰ ਸਾਹਿਬ ਕੀ ਹਾਲ ਚਾਲ? ਠੀਕ ਠਾਕ ਜੀ, ਸ਼ੁਕਰ ਅੱਲਾ ਦਾ। ਸਾਰਿਆਂ ਤੋਂ ਪਹਿਲਾਂ ਤਾਂ ਜੀ ਤੁਹਾਡੀ ਹਿੰਮਤ ਨੂੰ ਸਲਾਮ ਆ ਵੀ ਤੁਸੀਂ 90 ਕਿੱਲੇ ਆਲੂਆਂ ਤੋਂ ਬਾਅਦ ਮੱਕੀ ਲਾ ਕੇ ਬੈਠੇ ਆ। ਇਹ ਬੜੇ ਹਿੰਮਤ ਦੀ ਗੱਲ ਆ, ਇਹ ਦੁਆਵਾਂ ਮਾਂ ਪਿਓ ਦੀਆਂ। ਨਹੀਂ ਤੇ ਬੰਦਾ ਇੱਕ ਵਾਰੀ ਜ਼ਿਮੀਦਾਰ ਡਿੱਗ ਜੇ ਨਾ ਜੀ, ਬਹੁਤ ਔਖਾ ਉੱਠਣਾ। ਇਹ ਸਿਰਫ ਰੱਬ ਦੀ ਰਹਿਮਤ ਆ ਸਾਡੇ ਜ਼ਿਮੀਦਾਰਾਂ ਤੇ। ਬਿਲਕੁਲ ਹਾਂਜੀ, ਇਸ ਧਰਤੀ ਦੀ ਦੁਆ। ਤੇ ਚੌਰ ਸਾਹਿਬ ਕਿੰਨੀ ਲਾਈ ਹੈ ਮੱਕੀ ਆਪਾਂ? ਸਾਰੀ ਆਲੂ ਵਾਲੀ ਮੱਕੀ ਹੈ ਜੀ। ਅੱਛਾ, ਹੁਣ 90 ਕਿੱਲੇ ਮੱਕੀ ਹੈ। ਹਾਂਜੀ। ਤੁਸੀਂ ਫਿਰ ਜਿਹੜੀ ਸ਼ੈ ਲਾਉਂਦੇ ਆ 90 ਕਿੱਲੇ ਹੁਣ ਆਲੂ ਤੋਂ ਬਗੈਰ ਲਾ ਕੀ ਸਕਦੇ ਸਗੇ? ਉਹ ਟਾਈਮ ਕੋਈ ਨਹੀਂ ਸੀਗਾ। ਕਪਾਹ ਵੈਸੇ ਨਹੀਂ ਹੁੰਦੀ ਆਪਣੇ। ਹਾਂਜੀ, ਨਹੀਂ ਇਹ ਆ ਵੀ ਚਲੋ ਮੱਕੀ ਦੀ ਆਸ ਵੀ ਹੈ ਵੀ ਕੋਈ ਆਸਰਾ ਕਰ ਜੂਗੀ। ਅੱਛਾ, ਇਸ ਮਸ਼ੀਨ ਦਾ ਸਾਨੂੰ ਦੱਸੋ ਜੀ, ਇਸ ਤੋਂ ਬਾਅਦ ਫਿਰ ਅਸੀਂ ਲੈ ਕੇ ਜਾਣੀ ਹੈ ਵੀ ਮਸ਼ੀਨ ਦਾ ਜੀ। ਇੱਕ ਤੇ ਲੇਬਰਾਂ ਜਿਹੜੀਆਂ ਉਹ 18-20 ਹਜ਼ਾਰ ਰੁਪਈਆ ਮੰਗਦੀਆਂ, ਇਦਾਂ ਹੀ। ਫਿਰ ਉਹਨਾਂ ਨੇ ਇੱਕ ਦੁਆੜਾ ਛਿੱਲਣਾ, ਕਿਸੇ ਬਰਫ਼ ਲਿਆਓ ਜੀ, ਆਹ ਰਕਸ਼ੇ ਦਾ ਕਿਰਾਇਆ ਦਿਓ, ਆ ਫਲਾਨੀ ਸ਼ੈ ਦਿਓ। ਇਹ ਮਾਸ਼ਾਅੱਲਾ ਲੱਗੀ ਆ, ਕਰਮਾਂ ਵਾਲੀ ਚੱਲਦੀ ਰਵੇ। 18 ਤੋਂ 20 ਕਿੱਲੇ ਇਹਨੇ ਫਰਕ ਕਰ ਦੇਣੇ ਇੱਕੋ ਦਿਹਾੜੀ 'ਚ। ਦਿਹਾੜੀ? ਹਾਂਜੀ, ਦਿਹਾੜੀ 'ਚ। ਬੱਲੇ, ਉਹਨਾਂ ਨੇ ਇੱਕ ਦੁਆੜਾ ਛਿੱਲਣਾ, ਇਹਨਾਂ ਨੇ 18-20 ਕਿੱਲੇ ਛਿੱਲਣੇ ਆ। ਮਾਸ਼ਾਅੱਲਾ। ਹੁਣ ਸਾਡੀ ਮਾਸ਼ਾਅੱਲਾ ਮੱਕੀ ਸਾਨੂੰ ਮੈਂ ਦਾ ਵੀ ਅਸੀਂ 3-4 ਦਿਨਾਂ 'ਚ ਵਿਹਲੇ ਹੋ ਜਾਣਾ। ਉਂਝ ਅਸੀਂ 2 ਮਹੀਨਿਆਂ 'ਚ ਨਹੀਂ ਹੋਣਾ ਸੀਗਾ ਲੇਬਰਾਂ ਤੋਂ। ਆ ਤਾਂ ਬੜਾ ਸਵਾਦ ਹੈ ਗੱਲ। 90 ਕਿੱਲੇ ਮੱਕੀ ਹੈ, 90 ਕਿੱਲੇ ਮੱਕੀ 3 ਦਿਨਾਂ 'ਚ ਫਾਰਗ ਹੋ 3 ਦਿਨਾਂ 'ਚ ਵਿਹਲੇ ਅਸੀਂ। ਗਾ ਕੇ ਮੰਡੀ ਵੀ ਇਕੱਠੇ ਜਿਹੜੀ ਕੁਛ ਹੈ ਚਲੋ ਆ ਜਾਊਗੀ, ਇਕੱਠੀ ਆ ਇਕੱਠੀ ਆ ਜੂਗੀ। ਫਿਰ ਰਿਜ਼ਲਟ ਬੜਾ ਪਿਆਰਾ ਜੀ, ਕੋਈ ਛੱਲੀ ਨਹੀਂ ਛੱਡਦੀ ਪਈ। ਛੱਲੀਆਂ ਬਹੁਤ ਛੱਡਦੀ। ਅੱਛਾ, ਲੇਬਰ ਵਿੱਚ ਛੱਲੀਆਂ ਵੀ ਛੱਡ ਦਿੰਦੇ ਆ। ਕੱਲੀ ਕੱਲੀ ਪਾਲੀ ਉਹਨਾਂ ਦੇ ਮਗਰ ਕਿਹਨੇ ਫੋਲਣੀ ਆ? ਕਿੰਨੇ ਫੋਲਣੀ? ਤੇ ਇਹ ਮਾਸ਼ਾਅੱਲਾ ਕੰਮ ਵੀ ਸੋਹਣਾ ਕੰਮ ਹੁੰਦਾ ਪਿਆ, ਨਾ ਕੋਈ ਦਾਣਾ ਜ਼ਾਇਆ, ਨਾ ਕੋਈ ਛੱਲੀ ਜ਼ਾਇਆ। ਅੱਛਾ, ਬਿਹਤਰੀਨ ਕੰਮ ਹੈ। ਰੇਟ ਉਹੀ ਲੇਬਰ ਵਾਲਾ ਹੀ ਆ। ਦੇਖੋ ਜੀ, ਇਹ ਕਦੀ ਸੋਚਿਆ ਨਹੀਂ ਸੀਗਾ ਵੀ ਇਦਾਂ 90 ਕਿੱਲੇ 3 ਦਿਨਾਂ ਦੇ ਵਿੱਚ ਬੰਦੇ ਵਿਹਲੇ ਹੋ ਜਾਣਗੇ। ਇੱਕ ਕਿੱਲਾ ਜਾ ਕੇ 4 'ਚ ਹੋ ਜਾਏ। ਹਾਂਜੀ, 3-4 ਦਿਨ ਤਾਂ ਕੁਝ ਵੀ ਨਹੀਂ ਜੀ, ਕਿੱਲੇ ਨੂੰ ਮਹੀਨਾ ਲੱਗ ਜਾਂਦਾ ਸੀ। ਤੇ ਜਿਹੜੀ ਗੱਲ ਕੀਤੀ ਹੈ ਨਾ ਨਦੀਮ ਨੇ, ਇਹ ਤੁਸੀਂ ਗੌਰ ਨਹੀਂ ਕੀਤਾ, ਗੱਲ ਬੜੀ ਵੱਡੀ ਕੀਤੀ। ਇਹੀ 90 ਕਿੱਲਿਆਂ ਦੇ ਟੁੱਟਵੇਂ ਪੈਸੇ ਆਣੇ ਸੀਗੇ 3 ਮਹੀਨਿਆਂ 'ਚ। 3 ਮਹੀਨਿਆਂ 'ਚ। ਹਾਂਜੀ। ਤੇ ਜੇ ਅੱਲਾ ਨੇ ਚਾਹਿਆ ਤੇ ਉਹ 90 ਕਿੱਲਿਆਂ ਦੇ ਇਕੱਠੇ ਪੈਸੇ ਆਣਗੇ, ਬੰਦਾ ਕਿਤੇ ਵਰਤ ਲੈਂਦਾ। ਲੈਂਦਾ। ਹਾਂ,
ਨਹੀਂ ਇਹ ਤਾਂ ਕੰਮ ਬੜਾ ਸਹੀ ਆ। ਇਹ ਜੀ ਕੋਈ ਕਿਹੜੇ ਮੁਲਕ ਚੋਂ ਆਈ ਆ, ਇਹ ਕੀ ਸ਼ੈ ਬਣਾਈ ਇਹ ਜੀ ਚਾਈਨਾ ਦੀ ਹੈ। ਅੱਛਾ ਚਾਈਨਾ ਨੇ ਬਣਾਈ। ਹਾਂਜੀ ਹੁਣ ਅੱਗੇ ਤਾਂ ਸੀਗੀਆਂ ਨਾ ਵੀ ਜਿਵੇਂ ਹਾਰਵੈਸਟਰਾਂ ਪੁਰਾਣੀਆਂ ਮਿਲਦੀਆਂ, ਹਾਂਜੀ। ਇਹ 0 ਮੀਟਰ ਹੁਣ ਮਿਲਦੀਆਂ। ਇਹਨੂੰ ਚਲਾਣੇ ਵੀ ਕਾਰੀਗਰੀ ਆ। ਹਾਂਜੀ ਡਰਾਈਵਰ ਤਾਂ ਫਿਰ ਕਾਰੀਗਰ ਚਾਹੀਦਾ ਜੀ, ਆਮ ਤਾਂ ਨਹੀਂ ਨਾ ਬਹਿ ਸਕਦਾ। ਇਹ ਮਸ਼ੀਨ ਆਪਣੇ ਇਲਾਕੇ 'ਚ ਕਿਤੋਂ ਹੋਰੋਂ ਆਈ ਆ ਕਿ ਇੱਥੇ ਹੀ ਆ? ਇਹ ਜੀ ਅਸੀਂ ਉਕਾੜੇ ਚੋਂ ਮੰਗਾਈ ਹੈ। ਕਾੜੇ 'ਚ ਹਾਂ, ਉਹ ਮੱਕੀ ਦਾ ਇਲਾਕਾ। ਹਾਂਜੀ ਮੱਕੀ ਦਾ। ਦਪਾਲਪੁਰ ਮੱਕੀ ਹਾਂਜੀ ਦਾ। ਦੋਸਤ ਸੀਗਾ ਜੀ ਇੱਕ, ਉਹਨੇ ਫਿਰ ਉੱਥੋਂ ਕਢਾਈ ਆ। ਅੱਛਾ ਇਹ ਛੱਲੀ ਤਾਂ ਉੱਤੋਂ ਲਾ ਰਹੀ ਆ, ਹਾਂਜੀ ਇਹ ਟਾਂਡਾ ਉੱਤੋਂ ਵੱਢ ਰਹੀ ਆ, ਛੱਲੀ ਛਿੱਲ ਰਹੀ ਆ, ਕੀ ਕਰ ਰਹੀ ਆ? ਹਾਂਜੀ ਛੱਲੀ ਨਾਲੋਂ ਨਾਲ ਛਿੱਲੀ ਜਾ ਰਹੀ ਆ, ਟਾਂਡੇ ਦਾ ਕੁਤਰਾ ਕਰੀ ਜਾ ਰਹੀ ਆ। 2-3 ਧੁੱਪਾਂ ਲੱਗਣਗੀਆਂ ਇਹਨੂੰ, ਤੀਲੀ ਕਰੋੜਾਂਗੇ ਤੇ ਸਫਾਈ ਜ਼ਮੀਨ ਨਾਲ ਹੀ ਦੀ। ਉਹਨਾਂ ਦੀ ਟਰਾਲੀ ਛੱਲੀਆਂ ਵੀ ਉਹ ਛੱਲੀਆਂ ਦੀਆਂ 2 ਟਰਾਲੀਆਂ ਉਹਨਾਂ ਦੀਆਂ ਨਾਲ ਹੈ। ਆਪਣਾ ਸਿਰਫ ਬੰਨੇ ਉਹਨਾਂ ਨੇ ਪੇੜ ਦੇ ਉੱਤੇ ਆਪਾਂ ਜਿੱਥੇ ਸਿੱਟਣੀਆਂ ਉਹਨਾਂ ਨੇ ਲਿਆ ਕੇ ਉੱਥੇ ਲਾਈ ਜਾਣੀਆਂ। ਵਾਹ ਵਾਹ, ਜ਼ਿਮੀਂਦਾਰ ਬੰਨੇ ਤੇ ਬੈਠ ਬੰਨੇ ਤੇ ਬਹਿ ਕੇ ਬਸ ਆਪਣੀ ਟਰਾਲੀ ਟਰੈਕਟਰ ਸਿਰਫ ਆਪਣੇ ਟਰੈਕਟਰ ਨੇ ਇਹਨਾਂ ਨੂੰ ਰਾਹ ਬਣਾ ਕੇ ਦੇਣਾ ਮੱਥਿਆਂ ਤੇ ਸਿਰਫ ਰੂਟਾ ਮਾਰ ਕੇ ਦੇਣਾ ਉਹਨਾਂ ਨੂੰ। ਛੱਲੀਆਂ ਕਰਦੀ ਆ, ਕਣਕ ਤਰ੍ਹਾਂ ਦਾਣਾ ਨਹੀਂ ਹੈ। ਨਹੀਂ ਜੀ ਛੱਲੀਆਂ ਛੱਲੀ ਹਜੇ 72 ਚ ਆ ਨਾ। ਇਹਦੀ ਹਾਰਵੈਸਟਿੰਗ ਬਾਅਦ ਚ ਹੋਣੀ ਨਾ, ਗਹਿਣੀ ਬਾਅਦ ਦੇ ਵਿੱਚ। ਛੱਲੀ ਉਹ ਦਿਖਾਓ ਨਾ, ਉਹ ਉੱਥੇ ਜਾ ਕੇ ਲਾ ਰਹੀ ਆ, ਪਿਛਲਾ ਕੌਲਾ ਜਿਹਾ ਭਰਿਆ, ਉਹ ਤੁਹਾਨੂੰ ਦਿਖਾ ਦਿੰਨੇ ਆ ਸਾਰਾ। ਹੁਣ ਆ ਕੇ ਢੇਰੀ ਹੋਣੀ ਹੈ, ਟਰਾਲੀ ਦੇ ਵਿੱਚ ਢੇਰੀ ਹੁੰਦੀ ਹੈ। ਤੇ ਆ ਜਿਹੜਾ ਬੰਦਾ ਟਰੈਕਟਰ ਤੇ ਪੱਕਾ ਜੇ ਮੂੰਹ ਕਰਕੇ ਬੈਠਾ, ਹਾਂਜੀ ਇਹ ਕੀ ਲੈਣ ਆਇਆ ਜੀ ਇਹ ਰੂਟਾ ਲੈ ਕੇ? ਇਹ ਆ ਮੱਥਾ ਸਿਰਫ ਵਾਣਾ ਜੀ ਇਹਨੇ। ਅੱਛਾ ਮੱਥਾ ਹਾਂ ਵਾਊਗਾ। ਮਸ਼ੀਨ ਨੂੰ ਮੁੜਨੇ ਨੂੰ ਫਿਰ ਜੰਪ ਸ਼ੰਪ ਨਾ ਲੱਗੇਗਾ, ਸੌਕੀ ਸਿੱਧੀ ਮੁੜਦੀ ਰਹੇਗੀ। ਅੱਛਾ ਮਾਰੋ ਜੀ, ਤੁਸੀਂ ਕੰਮ ਕਰੋ, ਕੰਮ ਨਾ ਰੋਕੋ ਜੀ। ਹਾਂ ਤੁਸੀਂ ਆਪਣਾ ਕੰਮ ਕਰੋ ਜੀ। ਅੱਛਾ ਸਿਰਫ ਮੱਥਾ ਵਾਣਾ, ਤੇ ਜੇ ਮਗਰ ਬੰਦਾ ਸਾਲੀ ਨੂੰ ਰੂਟਾ ਮਾਰ ਦੇ ਤਾਂ ਵੀ ਕੋਈ ਹਰਾ ਹੀ ਨਹੀਂ। ਤੇ ਤੁਸੀਂ ਜੋ ਕਹਿ ਰਹੇ ਹੋ ਵੀ ਇਹਨੂੰ ਅਸੀਂ ਅੱਗ ਲਾਵਾਂਗੇ। ਹਾਂਜੀ। ਅੱਗੇ ਆਲੂਆਂ ਦਾ ਰੇਟ ਕੋਈ ਨਹੀਂ ਸੀਗਾ, ਈਦ ਤੋਂ ਪਹਿਲੇ ਲੇਬਰਾਂ ਪਤਾ ਕੀ ਕਹਿੰਦੀਆਂ ਸੀਗੀਆਂ, ਸਾਨੂੰ ਕੋਈ ਲੱਖ ਬਿਆਨਾ ਦਿਓ ਤੇ ਅਸੀਂ ਫਿਰ ਤੁਹਾਡੀ ਮੱਕੀ ਛਿਲਣੀ ਆ। ਈਦ ਤਾਂ ਆਪਣੀ ਰੋ ਕੇ ਕੀਤੀ, ਤੇ ਇਹਨਾਂ ਨੂੰ ਲੱਖ ਕਿੱਥੋਂ ਬਿਆਨੇ ਦੇ ਅੱਗੇ ਆਲੂਆਂ ਦੇ ਮਾਰੇ ਆ। ਇਹਨਾਂ ਨੂੰ ਕੋਈ ਮਸ਼ੀਨ ਵਾਲਿਆਂ ਨੂੰ ਕੋਈ 2 ਲੱਖ ਦਾ ਡੀਜ਼ਲ ਦੇ ਕੇ ਇਹਨਾਂ ਨੇ ਕੋਈ ਬੰਦਾ ਕਾਰਾ ਬੰਦਾ ਕਰ ਲੈਂਦਾ, ਲੈ ਵੀ ਮੱਕੀ ਜਾਂਦੀ ਮੰਡੀ ਤੋਂ ਤੁਹਾਨੂੰ ਪੈਸੇ ਦੇ ਲੈਂਦੇ। ਬੜੀ ਗੱਲ ਸਾਨੂੰ ਤਾਂ ਸਾਰੀ ਸਹੂਲਤਾਂ ਵਾ। ਨਹੀਂ ਲੇਬਰ ਦੇ ਦਿਲ 'ਚ ਇਹ ਆਈ ਵੀ ਇਹਨਾਂ ਨੂੰ ਪਿਆ ਹੋਇਆ ਘਾਟਾ, ਇਹਨਾਂ ਕੋਲ ਪੈਸੇ ਹੈ ਨਹੀਂ। ਪੈਸੇ ਕੋਈ ਨਹੀਂ, ਇਹਨਾਂ ਨੇ ਸਾਨੂੰ ਦੇਣੇ ਨਹੀਂ ਹਨ, ਤਾਂ ਪਹਿਲੇ ਮੰਗਣੇ ਸ਼ੁਰੂ ਕਰ ਦਿੱਤੇ। ਪਹਿਲਾਂ ਮੰਗਦੇ ਤਾਂ ਇਹ ਤਾਂ ਅੱਗੇ ਵਿਹਲੇ ਆ। ਆਲੂ ਵਾਲੇ ਸਟੋਰ ਵਾਲੇ ਨੇ ਕੀਤੀ ਵੀ ਸਾਨੂੰ ਅੱਧੇ ਪੈਸੇ ਪਹਿਲੇ ਦਿਓ। ਲੇਬਰਾਂ ਨੇ ਵੀ ਇਹ ਬਲੈਕ ਮੇਲਿੰਗ ਸ਼ੁਰੂ ਕਰ ਲਈ ਵੀ ਸਾਨੂੰ ਪੈਸੇ ਪਹਿਲੇ ਦਿਓ ਜਨਾਬ, ਅਸੀਂ ਫਿਰ ਮੱਕੀ ਛਿੱਲਾਂਗੇ। ਮੈਂ ਜੀ ਇੱਕ ਗੱਲ ਕਰੂੰਗਾ ਕਿ ਤੁਸੀਂ ਕਿਹਾ ਵੀ ਪਿਛਲਾ ਜਿਹੜਾ ਨਾ ਇਹਦਾ ਟਾਂਡਾ ਟੁੰਡਾ ਸੁੱਕੂਗਾ ਤੇ ਅਸੀਂ ਅੱਗ ਲਾ ਦਾਂਗੇ। ਹਾਂਜੀ ਵੀ ਅੱਗ ਲਾਣ ਨਾਲੋਂ ਨਹੀਂ ਅੱਗ ਲਾਉਣ ਦਾ ਵੀ ਇਹ ਅੱਜ ਕੱਲ ਗਰਮੀ ਆ, ਇਹਦੇ ਵਿੱਚ ਆ ਕੇ ਸੁੱਕ ਜਾਂਦੀ ਵੀ ਚਲੋ ਇਹ ਅੱਗ ਲੱਗ ਜਾਏਗੀ ਜਾਂ ਕੁਤਰੀ ਵੀ ਜਾਏਗੀ। ਇਹਦੇ ਥੱਲੇ ਮਸ਼ੀਨ ਦੇ ਡਬਲ ਰੂਟਾਵਾਟਰ ਲੱਗਾ, ਜਿਹੜੀ ਸਰਦੀ ਵਾਲੀ ਮੱਕੀ ਨਾ ਉਹ ਟਾਂਡਾ ਕ੍ਰਸ਼ ਕਰਕੇ ਦਿੰਦੇ, ਬਿਲਕੁਲ ਜਿਵੇਂ ਆਪਾਂ ਚਾਲ ਨਹੀਂ ਬਰੀਕ ਨਾਲ ਆਪਾਂ ਠਿੱਕ ਕਰਦੇ ਇੰਜ ਵਿੱਚ ਆਲੀ ਬਣ ਜਾਂਦੀ। ਆਲੀ ਬਣਾਉਂਦੇ ਕੁਤਰਾ ਇਹੀ ਕਰਕੇ ਇਹੀ ਮਸ਼ੀਨ ਮਸ਼ੀਨ ਇਹਨੂੰ ਲੱਗਾ ਹੋਇਆ ਥੱਲੇ। ਅੱਛਾ ਹਾਂ ਉਹ ਸੜਦੀ ਨਹੀਂ ਨਾ ਸਿਆਲੇ। ਵੀ ਸਾਨੂੰ ਇਹਨਾਂ ਨੂੰ ਆਪਾਂ 1000-1500 ਰੇਟ ਵਧਾਈ ਹੈ ਜਨਾਬ, ਇਹ ਟਾਂਡਾ ਕੁਤਰ ਕੇ ਵੇਚ ਦੇਣਗੇ, ਆਲੀ ਵਿੱਚ ਬਣੇਗੀ। ਇਹ ਜਿਹੜੀ ਸਬਜ਼ ਖਾਦ ਆਪਾਂ ਗੱਡ ਕੇ ਤੇ ਬਣਾ ਕੇ ਕਰਨੀ ਆ, ਉਹਦੀ ਵੀ ਜ਼ਰੂਰਤ ਨਹੀਂ ਹੈ। ਨਹੀਂ ਫਿਰ ਜੇ 1002 ਦੀ ਗੱਲ ਆ ਨਾ ਜੀ, ਇਹ ਸਾਡੇ 1002 ਅੱਗੋਂ ਰੇਟਾਂ ਨਾਲ ਹੀ ਨਾ ਮੱਕੀ ਤੇ ਆ ਗਈ ਆ 32-3300 ਤੋਂ ਜਨਾ 22-2300 ਤੇ ਹੋ ਸਕਦਾ ਹੋਰ ਥੱਲੇ ਆ ਜਾਵੇ। ਯਾਰ ਉਹਦਾ ਫਾਇਦਾ ਵੀ ਤਾਂ ਹੋਣਾ ਨਾ। ਹਾਂ ਫਾਇਦਾ ਤਾਂ ਹੈ, ਜਿਹੜਾ ਟਾਂਡਾ ਵਿੱਚ ਰੂੜੀ ਬਣ ਜਾਣੀ ਆ। ਹਾਂ ਉਹਦਾ ਫਾਇਦਾ ਹੈ। ਇੰਨੇ ਫਾਇਦੇ ਦੀ ਸਾਨੂੰ ਲੋੜ ਨਹੀਂ। ਅਗਲੇ ਸਾਲ ਅਗਲੇ ਕਹਿੰਦੇ ਜ਼ਮੀਨ ਗਾਂ ਅਗਲੇ ਨੂੰ ਦੇਣ ਲੱਗੇ ਜਨਾ, ਅਸੀਂ ਵਿਹਲੇ ਆ। ਸਾਡੇ ਤੇ ਹੀ ਝਗੜੇ ਜ਼ਿਮੀਦਾਰ ਤੇ। ਨਹੀਂ ਇਹ ਵੀ ਹੈ ਗੱਲ ਤਾਂ ਸਹੀ ਆ। ਠੇਕੇਦਾਰ ਵਾਸਤੇ ਤਾਂ ਉਹ ਸੋਚ ਕੇ ਤੁਰਨਾ, ਕਿੰਨਾ ਕੁ ਕੁਝ ਕਰ ਰਹੇ ਜਨਾ, ਤੁਰਨਾ ਸੋਚ ਕੇ ਤੁਰਨਾ ਪੈਂਦਾ ਬੜੀ ਬਰੀਕੀ ਦੇ ਵਿੱਚ, ਫੇਰ ਹੀ ਚਾਰਾਂ ਨੇ ਬਚਦੇ। 90 ਕਿੱਲੇ ਜੇ 1500 ਦੇ ਹਿਸਾਬ ਨਾਲ ਵੀ ਕਿੰਨੇ ਪੈਸੇ ਬਚ ਜਾਣੇ, ਕੋਈ 1.5-2 ਲੱਖ ਬਚਣਾ ਹੀ ਹੈ ਨਾ ਜਨਾ। ਪਰ ਇਹ ਨਾ ਵੀ ਜਿਹੜਾ ਅੱਗ ਲਾਉਂਦੇ ਆ ਨਾ ਜੀ, ਨਹੀਂ ਇਹ ਵੈਸੇ ਹੀ ਸੁੱਕ ਜਾਣਾ, ਕੁਤਰਾ ਜਾਣਾ। ਡਿਸਕਾਂ ਨਾਲ ਵਿੱਚ ਹੀ ਅਗਰ ਅੱਗ ਨਾ ਵੀ ਲਾਈਏ ਨਾ, ਅੱਛਾ ਫੇਰ ਠੀਕ ਆ। ਉਹ ਦੱਸਦਾ ਵੀ ਸਕਾ ਕੇ ਵੀ ਅਸੀਂ ਡਿਸਕਾਂ ਮਾਰ ਲੈਣੀ ਆ। ਹਾਂਜੀ ਵੱਜ ਜਾਣੀਆਂ ਡਿਸਕਾਂ ਵੱਜ ਜਾਣੀਆਂ ਵਿੱਚ ਕੁਤਰਾ ਹੋਏ, ਅੱਗੇ ਤਾਂ ਕੁਤਰੀ ਪਈ ਆ। ਪਿੱਛੇ ਵੇਖਾ ਰੂਟਾ ਵੱਜਿਆ ਇਹਦੇ ਉੱਤੇ, ਇੱਕ ਵਾਰੀ ਰੂਟਾ ਵੱਜਿਆ ਤੇ ਤਕਰੀਬਨ 50-70-80% ਜ਼ਾਇਆ ਹੋ ਗਿਆ ਹੈ। ਤੇ ਅਗਰ ਇਹਨੂੰ ਡਿਸਕਾਂ ਮਾਰ ਕੇ ਉੱਤੋਂ ਰੂਟਾ ਮਾਰਦੇ ਸਾਡਾ ਇਹ 90-95% ਜਿਹੜਾ ਜ਼ਾਇਆ ਹੋ ਜਾਣਾ। ਸਾਨੂੰ ਫਿਰ ਇਸ ਤੇ ਜ਼ਿਆਦਾ ਮਿਹਨਤ ਕਰਨੀ ਨਹੀਂ ਪੈਣੀ ਜਨਾ। ਨਹੀਂ ਇਹ ਠੀਕ ਆ, ਇਹ ਤਾਂ ਬਹੁਤ ਚੰਗਾ ਸੁਣਿਆ। ਜਿਹੜੀ ਉਹ ਲੇਬਰ ਵਾਲੀ ਲੇਬਰ, ਇਹਨਾਂ ਤਾਂ ਚਲੋ ਸਾਨੂੰ ਆ ਕੋਈ ਗੰਦਾ ਪਿੱਲਾ ਕਰਤਾ ਇਦਾਂ ਦਾ, ਉੱਤੋਂ ਸਾਡੇ ਟਰੈਕਟਰਾਂ ਨੇ ਕਰ ਲੈਣਾ। ਜਿਹੜੀ ਲੇਬਰ ਵਾਲੀ ਜਿਹੜੀ ਮੁਕੰਮਲ ਪਾਲੀਆਂ ਦੀਆਂ ਪਾਲੀਆਂ ਪਈਆਂ, ਉਹ ਅਸੀਂ ਕਿੰਨੀਆਂ ਚੱਕ ਕੇ ਸੀ ਬਾਹਰ, ਉਹ ਪੱਲਿਓਂ ਪੈਸੇ ਦੇਣੇ ਪੈਂਦੇ ਲੇਬਰ ਨੂੰ, ਕਿੰਨੇ ਦਾ 5-6 ਉਹ ਛੇਲ ਚਕਾਣੀ ਪੈਂਦੀ ਹੈ। ਲੈ ਕੇ ਜਾਓ, ਚੱਕ ਕੇ ਲੈ ਕੇ ਜਾਓ। ਇਹ ਗੱਲ ਆ ਜੀ, ਉਹ ਅਸੀਂ ਕਿੱਲਾ, ਸਾਨੂੰ ਕਿੱਲਾ ਚੱਕਣਾ ਔਖਾ ਤੇ ਇੱਥੇ ਇਹ ਮਾਸ਼ਾਅੱਲਾ 90 ਕਿੱਲੇ ਜੇ 5-6 ਹਜ਼ਾਰ ਦੇ ਹਿਸਾਬ ਨਾਲ ਚੁਕਾਉਣੇ ਪੈ ਜਾਣ ਤੇ ਤਬੀਅਤ ਫਰੈਸ਼ ਤਾਂ ਨਹੀਂ ਬੰਦੇ ਦੀ। ਹਾਂਜੀ ਹਾਂ ਲਓ ਜੀ ਉਹ ਉਧਰਲੇ ਪਾਸੇ ਆ ਗਈ। ਉਧਰ ਆ ਗਈ। ਨਹੀਂ ਉਹਨੇ ਇੱਥੋਂ ਘੁੰਮਣਾ ਨਹੀਂ। ਹਾਂ ਆਉਣਾ ਇੱਥੇ ਹੁਣ, ਇੱਥੇ ਆਊਗੀ ਦਿਖਾਣੇ ਆ ਇੱਥੇ ਆਈ ਨੂੰ। 1 ਕਿੱਲਾ ਜੀ ਸਾਡੇ ਕੋ, ਤੇ ਉਹ ਤੁਹਾਨੂੰ ਦਿਖਾਇਆ ਵੀ ਅੱਗੇ ਦਿਖਾ ਦਿੰਨੇ ਆ। ਅਸੀਂ ਟੋਟਾ ਵੱਖਰੇ ਬਣਾਇਆ ਹੈ
ਵੀ ਇਸ ਮਸ਼ੀਨ ਦੇ ਵਿੱਚ ਤੇ ਉਹ ਹੱਥ 'ਚ ਨਾਲ ਕੰਮ ਕਰਨ 'ਚ ਕਿੰਨਾ ਫਰਕ ਆ, ਕਿੰਨਾ ਟਾਈਮ ਲੱਗਦਾ। ਤੇ ਉਹ ਗੱਲ ਕਿ ਚਲੋ ਯਕੂਬ ਵਾਲੀ ਹੈ ਵੀ 17,500 ਰੁਪਏ ਉਹਨਾਂ ਨੇ ਕਿੱਲੇ ਦਾ ਲਿਆ, ਵੱਢ ਕੇ ਚ ਛਿਲ ਕੇ ਦੇਣੀ, ਭਰ ਕੇ ਦੇਣੀ। ਤੇ ਜਿਹੜੀ ਹੁਣ ਛੇਲ ਚਕਾਣੀ ਹੈ ਖਬਰੇ ਉਹ ਵੀ 5-10 ਹਜ਼ਾਰ ਮੰਗਣ। ਉਹ ਸਾਫਜ਼ਾਰ ਹੈ ਜੀ। ਹਾਂ ਜੀ। ਉਹ ਪੈਸੇ ਦੇ ਕੇ ਚਕਾਣੀ ਪੈਣੀ। 4-5 ਬੰਦੇ ਮਸਾਂ 1 ਕਿੱਲੇ ਦੀ ਛੇਲ ਚੱਕਣਗੇ ਸ਼ਾਮ ਤੱਕ। ਮਸੇ ਹਾਂ ਤੇ ਹੁਣ 4-5 ਬੰਦਿਆਂ ਦੀ 1000 ਰੁਪਏ ਨੂੰ ਦਿਹਾੜੀ 5-4000 ਰੁਪਏ ਤਾਂ ਪੈ ਗਿਆ ਨਾ। ਫਿਰ ਉਸ ਤੋਂ ਬਾਅਦ ਉਹਨੂੰ ਟਰਾਂਸਪੋਰਟ ਚਾਹੀਦੀ ਹੈ, ਟਰਾਲੀ ਚਾਹੀਦੀ। ਟਰਾਲੀ ਹੁਣ 500 ਨੂੰ ਤਾਂ ਲੀਟਰ ਤੇਲ ਹੈ। ਹਾਂ ਤੇਲ ਆ ਉਹ ਤਾਂ ਤੇ ਐਵੇਂ ਟਰੈਕਟਰ ਨੂੰ ਸੱਲਾ ਮਾਰੋ, ਵੱਡੇ 85 ਟਰੈਕਟਰ 3-4 ਲੀਟਰ ਤੇਲ ਤੇ ਐਵੇਂ ਖਾ ਜਾਂਦੇ ਆ ਘੁੰਮਾਉਂਦੇ ਹੀ ਇਹ। ਇਦਾਂ ਹੀ ਖੇਤਾਂ 'ਚ ਪਹੁੰਚਣ ਤੱਕ ਖਾ ਜਾਂਦੇ। ਬਿਲਕੁਲ 12 ਲੈ ਮੈਚ ਕੇ ਨਾ ਦੋਹਰਾ ਰੂਟਾ ਇਹਨੂੰ ਲੱਗ ਜਾਵੇ ਤੇ ਲੋੜ ਹੀ ਨਹੀਂ ਕਿਸੇ ਸ਼ਾਇਦ ਦੀ ਰੂੜੀ ਬਣੀ ਬਣਾਈ ਹੈ ਤੁਹਾਡੇ ਸਾਹਮਣੇ ਹਰ ਹਾਂ। ਨਹੀਂ ਨਹੀਂ ਆ ਬੜਾ ਡਿਸਕਾਂ ਫਿਰ ਜਾਣ ਨਾ ਜੀ। ਹਾਂਜੀ। ਤੇ ਬਿਲਕੁਲ ਸਫਾਈ ਹੋ ਜਾਂਦੀ ਵਿੱਚ। ਹਾਂ ਲਓ ਜੀ ਆ ਸਾਡੇ ਲਾਗੇ ਆ ਕੇ ਸ਼ੁਰੂ ਹੋ ਗਈ ਆ ਜੀ ਮਸ਼ੀਨ, ਤੇ ਇਹ ਦੇਖਦੇ ਆਂ ਵੀ ਕੀ ਕਾਰਗਰੀ ਕਰਦੀ ਹੈ। ਹਾਂ ਬੜਾ ਅੱਛਾ ਰਿਜ਼ਲਟ ਆਇਆ ਨਹੀਂ ਜੀ, ਬੜਾ ਸਫਾਈ ਦਾ ਜੀ। ਵਾਹ ਬਈ ਵਾਹ। ਸਭ ਤੋਂ ਵੱਡੀ ਗੱਲ ਹੈ ਨਾ ਜੀ ਜ਼ਹਿਨੀ ਸਕੂਨ। ਹਾਂ ਇੱਥੇ 90 ਕਿੱਲਿਆਂ ਦੇ ਵਿੱਚ 10 ਲੇਬਰਾਂ ਲਾਉਂਦੇ ਨਾ ਤੇ 1 ਮਹੀਨਾ ਪੂਰਾ 1.5 ਮਹੀਨਾ ਜ਼ਲੀਲ ਸਕੇ। 25-30 ਬੰਦਿਆਂ ਦੀ ਲੇਬਰ ਹੈ ਜਿਨ੍ਹਾਂ ਨੇ ਹਰ ਮਿੰਟ ਬਾਅਦ ਚੌਧਰੀ ਕਿਸੇ ਦਾ ਬਲੱਡ ਘਟ ਗਿਆ ਤੇ ਸਾਨੂੰ ਹਸਪਤਾਲ ਲੈ ਚਲੋ। ਰੱਖਣਾ ਨਾ ਜਨਾਬ, ਬਹੁਤ ਵੱਖਰਾ ਜਨਾਬ। ਇਹ ਤਾਂ 2-3 ਬੰਦੇ ਇਹਨਾਂ ਨੂੰ ਰੋਟੀ ਦੇਣੀ ਵੀ ਸੌਖੀ, ਪਾਣੀ ਦੇਣਾ ਵੀ ਸੌਖਾ ਜਨਾਬ। ਉਹ ਇੱਕ ਕੂਲਰ ਸਵੇਰ ਦਾ ਭਰ ਕੇ ਰੱਖਿਆ ਨਾ ਕੋਈ ਸ਼ਾਮ ਦੇ ਉਹੀ ਨਹੀਂ ਮੁੱਕਣਾ। ਫਿਰ ਉਹ 1-2 ਦਿਹਾੜੀ ਦਾ ਕੰਮ ਨਹੀਂ, ਹਾਂ ਕੰਮ ਉਹ ਪੂਰੇ 90 ਕਿੱਲੇ ਨਾਲ ਮਹੀਨੇ 'ਚ ਵੀ ਨਹੀਂ ਛਿਲ ਕੇ ਦੇਣੀ ਲਈ। ਨਹੀਂ ਦੇਣੀ ਸੀਗੀ ਫਿਰ। ਫਿਰ ਪੈਸੇ ਸਾਰੇ ਜਾਇਆ। ਕਈ ਮੱਕੀ ਇੱਕ ਫੇਰਾ ਗਿਆ 5-4 ਲੱਖ ਦਾ ਗਿਆ, ਕੋਈ ਤੇਲ ਵਾਲਾ ਲੈ ਗਿਆ, ਕੋਈ ਲੇਬਰ ਵਾਲਾ ਲੈ ਗਿਆ। ਲਓ ਜੀ ਅਗਲੇ ਪਾਸੇ ਦੰਦੇ ਜੇ ਲੱਗੇ ਆ। ਹਾਂਜੀ। ਕੱਲੇ ਟਾਂਡੇ ਨੂੰ ਫੜਦੀ ਆ, ਥੱਲੀ ਖਿੱਚ ਲੈਂਦੀ ਆ ਤੇ ਉਹ ਹੇਠਾਂ ਰੂਟਾ ਲੱਗਾ ਆ, ਉਹ ਥੱਲੇ ਕੁਤਰੀ ਜਾਂਦਾ। ਇੱਕ ਰੂਟਾ ਇਹਦੇ ਉਹ ਪਿੱਛੇ ਹੈ, ਉਹ ਬੰਦ ਕੀਤਾ ਆ। ਇਹਦੇ ਹੇਠਾਂ ਵੀ ਰੂਟਾ ਹਾਂਜੀ ਉਹ ਰੂਟਾ ਪੂਰਾ ਪਟਾ ਲਾਏ ਆ। ਇੱਕ ਰੂਟਾ ਉਹ ਚੱਲ ਰਿਹਾ, ਇੱਕ ਆ ਇਹਦੇ ਥੱਲੇ ਆ ਇੱਥੇ ਆ ਰੂਟਾ। ਹੇਠਾਂ ਰੂਟਾ ਲੱਗਾ, ਦਿਖਾਇਓ ਜੀ ਉਹ ਹੇਠਾਂ। ਇਹ ਸਿਆਲੇ ਦੀ ਮੱਕੀ ਪੁੱਤਰ ਦਾ। ਹਾਂ ਸਿਆਲੇ ਦੀ ਵੀ ਸੁੱਕਦੀ ਨਹੀਂ ਨਾ ਹੈ। ਸਿਆਲੇ ਦੀ ਮੱਕੀ ਉਹ ਵੇਖ ਥੱਲੇ ਰੂਟਾ ਲੱਗਾ ਵਾ, ਉਹ ਬਿਲਕੁਲ ਬਰੀਕ ਕਰ ਦਿੰਦੀ ਹੈ। ਅੱਛਾ ਮਗਰਲੇ ਪਾਸੇ ਪੜੋਲਾ। ਇਹ ਪੜੋਲਾਂ ਇਹਦੇ ਛੱਲੀਆਂ ਪੈਂਦੀਆਂ ਜੀ। ਇਹ ਜੈਕ ਲੱਗਾ ਆ, ਇਹ ਇੰਜ ਉਤਾਂ ਚੱਕ ਕੇ ਵਿੱਚ ਉਲਟ ਜਾਣੀਆਂ। ਅੱਛਾ ਹਾਂਜੀ। ਇਹ ਕਿੱਲੇ 'ਚੋਂ ਕਿੰਨੇ ਪੜੋਲੇ ਨਿਕਲ ਰਹੇ, ਕੋਈ ਅੰਦਾਜ਼ਾ ਹੈ? ਨਹੀਂ ਜੀ ਇਸ ਤਰ੍ਹਾਂ ਤਾਂ ਨਹੀਂ ਹੈ ਅੰਦਾਜ਼ਾ। ਉਹ ਜੇ ਕਿੱਲੇ ਦੇ ਫਿਰ 2 ਲਾਵੇ ਨਾ ਵੀ ਇੱਕ ਇੱਧਰੋਂ ਗਿਆ ਵਾਪਸੀ ਆਵੇ, ਪੜੋਲਾ ਹੋ ਜਾਂਦਾ ਇਹ। ਅੱਛਾ ਪੜੋਲਾ ਨਿੱਕਾ। ਹਾਂਜੀ। ਪੜੋਲੇ ਨੂੰ ਜੈਕ ਲੱਗਿਆ ਪੈਪਾਂ ਵਾਲਾ, ਜੈਕ ਲੱਗਾ ਆ ਜੀ, ਇੰਜ ਉਲਟ ਜਾਣਾ ਵਿੱਚ। ਬੰਦਿਆਂ ਦੀ ਲੋੜ ਹੀ ਨਹੀਂ। ਬੰਦਿਆਂ ਦੀ ਲੋੜ ਹੈ ਨਹੀਂ। ਬੰਦਿਆਂ ਦੀ ਲੋੜ। ਇਹ ਟਰਾਲੀ ਵਾਲੇ ਛੱਲੀਆਂ ਪਤਲੀਆਂ ਕਰਕੇ ਖਿਲਾਰੀ ਜਾਂਦੇ ਨਾਲ। ਹਾਂ ਇਹ ਜੋ ਬੰਨੇ ਟਾਪਰੀ ਆ, ਹਾਂਜੀ। ਤੇ ਆ ਖਾਲੀਆਂ ਸਿੱਧੀਆਂ ਇਦਾਂ ਕਿ ਖਾਲੀਆਂ ਸਿੱਧੀਆਂ ਹੀ ਕੱਢਣੀਆਂ। ਹੁਣ ਸਿੱਧੀਆਂ ਕੱਢਣੀਆਂ ਜੀ, ਸਿਰਫ ਨਾ ਆ ਰਾਹ ਬਣ ਗਿਆ। ਹੁਣ ਜਿਹੜਾ ਫੇਰਾ ਲੱਗ ਗਿਆ ਨਾ, ਇੱਥੇ ਰੂਟਾ ਲੱਗ ਗਿਆ, ਇੱਥੇ ਹੁਣ ਇੰਜ ਆਸਾਨੀ ਨਾਲ ਮੁੜ ਜਾਈ ਜਾਂਦਾ। ਜਿਵੇਂ ਆਪਾਂ ਹਲ ਨਹੀਂ ਮਾਰਨੇ ਟਰੈਕਟਰ, ਇਹਨੂੰ ਮੋੜ ਥੋੜਾ ਜ਼ਿਆਦਾ ਚਾਹੀਦਾ। ਆ ਮੱਥਾ ਇਹਨਾਂ ਨੇ ਰੂਟਾ ਮਾਰ ਕੇ ਦਿੱਤਾ ਸਿਰਫ ਮਸ਼ੀਨ ਦੇ ਮੁੜਨ ਕਰਕੇ, ਵੀ ਮਸ਼ੀਨ ਮੁੜਦੀ ਰਹੂਗੀ ਤੇ ਹਾਂਜੀ ਸੌਖੀ ਮੁੜ ਜਾਂਦੀ। ਤਾਂ ਜਿਹੜੀਆਂ ਤਾਰਾਂ ਉੱਤੋਂ ਜਾ ਰਹੀਆਂ, ਇਹ ਤਾਂ ਕੰਮ ਬੜਾ ਖਤਰਨਾਕ ਆ ਯਾਰ। ਇਹ ਤਾਰਾਂ ਹੈਗੀਆਂ ਉੱਚੀਆਂ, ਟੱਪ ਜਾਣਾ ਥੱਲੇ। ਟੱਪ ਜੂਗੀ। ਹਾਂਜੀ। ਚਲੋ ਇਹ ਫਿਰ ਹੁਣ ਤੋਂ ਘੁੰਮ ਕੇ ਆਊਗੀ। ਇਹ ਐਸੇ ਤਰੀਕੇ ਉਧਰੋਂ ਆਊਗੀ ਫਿਰ। ਹਾਂ ਬੰਨੇ ਹੁਣ ਫੇਰੇ ਦੇ ਪੂਰੇ ਹੋ ਗਏ ਮੱਥੇ ਵਾਲੇ, ਹੁਣ ਇਹਨੇ ਇਸ ਤਰ੍ਹਾਂ ਸ਼ੁਰੂ ਕਰ ਲੈਣੇ। ਲੰਮੀ ਸ਼ੁਰੂ ਕਰ ਬਸ ਆਣ ਜਾਣ। ਹਾਂਜੀ। ਇਧਰੋਂ ਜਾਣਾ ਤੇ ਇਧਰੋਂ ਆਣਾ। ਨਹੀਂ ਫਿਰ ਇੱਕੋ ਪਾਸੇ ਹੀ। ਲੱਗੇ ਲੱਗੇ ਅੱਛਾ ਇਹ ਹੜਾਂ ਮਾਰ ਲੈਣੇ ਨੇ, ਹੜਾਂ ਤਰ੍ਹਾਂ ਨਹੀਂ ਆਂ ਜਾਣਾ ਇੱਥੋਂ ਬੈਕ ਕਰਕੇ ਫਿਰ ਇੱਥੇ ਸਿੱਧੀ ਕਰੀ ਜਾਣੀ। ਕਰੀ ਜਾਣੀ ਨਾਲ ਨਾਲ। 4 ਸਿਆਲ ਲੈ ਜਾਂਦੀ ਹੈ ਨਾ ਜੀ ਇਸ ਤਰ੍ਹਾਂ। ਯਾਨੀ ਕਿ ਪਲਾਂਟਰ ਦਾ ਇੱਕ ਫੇਰਾ ਲੈ ਕੇ ਜਾਂਦੀ, 4 ਖਾਲੀਆਂ ਲੈ ਕੇ ਜਾਂਦੀ ਹੈ। ਇਸੇ ਤਰ੍ਹਾਂ ਮੱਥੇ ਵੱਡੇ ਆ ਨਾ। ਆ ਜਿਹੜੀਆਂ ਲਾਈਨਾਂ ਤੁਸੀਂ ਦੇਖ ਰਹੇ ਆ ਨਾ ਜੀ, ਇਹ 4 ਲਾਈਨਾਂ ਮੱਕੀ ਦੀਆਂ। ਨਹੀਂ ਬੰਨੇ ਤਾਂ 2 ਬਣ ਰਹੇ ਆ ਨਾ। ਬੰਨੇ 2 ਲਾਈਨਾਂ 4। ਸਿਆੜ 4 ਹੈ ਨਾ, ਸਿਆੜ 4 ਹਾਂ। ਖਾਲੀਆਂ 2। ਦੇਖੋ ਜੀ ਜਿਹੜਾ 90 ਦਿਨਾਂ ਦਾ ਕੰਮ 90 ਮਿੰਟਾਂ ਦੇ ਵਿੱਚ ਹੋ ਰਿਹਾ। ਮਿੰਟਾਂ ਸਕਿੰਟਾਂ 'ਚ। ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਇੰਨੀ ਟੈਨਸ਼ਨ ਦੀ। ਹਾਂ। ਇੱਕ ਜ਼ਿਮੀਂਦਾਰ ਜਦੋਂ ਆਪਾਂ ਆਏ ਸੀ ਆਲੂਆਂ ਵਾਰੀ, ਦੇਖੋ ਉਹ ਕਿਤਨਾ ਪਰੇਸ਼ਾਨੀ ਦਾ ਮੌਕਾ ਸੀਗਾ ਕਿ ਫਸਲ ਨੂੰ ਸਾਂਭਿਆ ਕੀਤਾ ਸਾਰਾ, ਅੱਗੋਂ ਕੋਈ ਪੁੱਛ ਪ੍ਰਤੀਤ ਨਹੀਂ। ਹੁਣ 3 ਦਿਨ ਬਾਰਿਸ਼ ਵੀ ਦੱਸ ਰਹੇ ਆ। ਅੱਗੇ ਫਿਰ ਗਾਂ ਬਾਰਿਸ਼ਾਂ ਠੀਕ ਹੋ ਹੈ, ਜਾਣੀਆਂ। ਕੰਮ ਉਹੀ ਆ ਤੇ ਉਹ ਜਰਾ ਮਸ਼ੀਨਰੀ ਨਾਲ ਛੇਤੀ ਹੋ ਜਾਣਾ, ਤੇ ਛੇਤੀ ਵੀ ਢੇਰ ਹੀ ਛੇਤੀ ਹੋਣਾ। ਨਹੀਂ ਤਾਂ 90 ਕਿੱਲਿਆਂ ਦੇ ਤਾਂ ਉਹ ਫਸਲ ਦੀ ਖੁਸ਼ੀ ਬਾਅਦ ਵਿੱਚ ਹੋਣੀ ਸੀ ਤੇ ਉਹਦਾ ਤਾਪ ਪਹਿਲਾਂ ਚੜ ਜਾਣਾ ਵੀ ਬਣਨਾ ਕੀ ਆ। ਵਿੱਚ ਆ ਜਾਂਦੀਆਂ ਤੇ ਚੱਕਣੀਆਂ ਛੱਲੀਆਂ ਰੱਖਣੀਆਂ ਔਖੀਆਂ ਜਾਂਦੀਆਂ। ਜਲਦੀ ਜਿਹੜੀ ਆ ਨਾ ਐਤਕੀ ਆ ਗਰਮੀ ਵਾਲੀ ਮੱਕੀ ਹੈ, ਇਹ ਫੋਟ ਵੀ ਜਲਦੀ ਮਾਰ ਜਾਂਦੀ ਹੈ। ਮੀਂਹ ਵੀ ਦੱਸ ਰਹੇ। ਹਾਂ ਮੀਂਹ ਬਾਰਿਸ਼ਾਂ ਦੱਸ ਰਹੇ ਹੁਣ ਗਾਂ। ਅੱਛਾ ਜੀ ਇਹ 'ਚ ਤੁਸੀਂ ਹੁਣ ਗਾਂ ਚੌਧਰੀ ਸਾਹਿਬ ਕੀ ਗੱਡਣ ਦਾ ਇਰਾਦਾ? ਮੂੰਜੀ। ਅੱਛਾ ਮੂੰਜੀ। ਹਾਂਜੀ। ਮੂੰਜੀ ਵੀ 90 ਕਿੱਲੇ ਹੀ ਚੱਲੂ ਇਨਸ਼ਾਅੱਲਾ। ਇਹ ਜੀ ਬਾਟਾ ਰੇਟ ਆ ਜੀ ਇਹ ਤੇ। ਹਾਂਜੀ ਜਾਂ ਆਰ ਜਾਂ ਪਾਰ। ਹਾਂ
ਅੱਲਾਹ ਤਾਲਾ ਜੀ ਤੁਹਾਡੇ ਘਾਟੇ ਪੂਰੇ ਕਰੇ। ਕਹਿੰਦਾ ਸਵਾਰੀ ਲੱਭੇ ਨਾ ਲੱਭੇ ਸਪੀਡ 190 190 ਰਾਣੀ ਰੇਟ ਲੱਗੇ ਨਾ ਲੱਗੇ ਕਿੱਲੇ ਪੂਰੇ 90 ਕਿੱਲੇ ਪੂਰੇ 90 ਆ ਜੀ ਇਹ। ਚਲੋ ਅੱਲਾਹ ਤਾਲਾ ਕਿਸਮਤ ਨਾਲ ਆ ਜੀ, ਜਿਵੇਂ ਰੋਜ਼ੀ ਰੱਬ ਨੇ ਲਿਖੀ ਉਵੇਂ ਮਿਲਣੀ ਆ ਜੀ। ਦੇਖੋ ਜੀ ਇਹਦੇ ਘਾਟੇ ਇਹਦੇ ਚੋਂ ਹੀ ਪੂਰੇ ਇਹਦੇ ਚ ਹੋਣੇ। ਪੂਰੇ ਹੋਣੇ ਪਰ ਜੇ ਸਾਡੀ ਇਸ ਗਵਰਨਮੈਂਟ ਨੂੰ ਅੱਲਾਹ ਹਦਾਇਤ ਦੇ ਦੇਵੇ, ਅੱਲਾਹ ਹਦਾਇਤ ਦੇ ਨਾ ਜੀ, ਉਹ ਸਾਡੇ ਵਾਲੀ ਵਾਰਿਸ ਹੀ ਕੋਈ ਨਹੀਂ। ਹੁਣ ਉਹ ਦੇਖਿਆ ਡੀਏਪੀ ਵੱਧ ਗਈ, ਵਧਾਤੀ ਕੋਈ ਕਿਸੇ ਨੇ ਕੋਈ ਗੱਲ ਕਰੀ ਹੈ ਤੇ ਜ਼ਿਮੀਦਾਰ ਮਾੜੀ ਜੀ ਹਿਲਜੁਲ ਕਰਨ ਨਾ ਤੇ ਕਹਿਣ ਜੀ ਇਹ ਮਾਫੀ ਆ। ਦੀ ਹਰ ਸ਼ੈ ਦਾ ਰੇਟ ਥੱਲੇ, ਹਰ ਸ਼ੈ ਖਾਦ ਉੱਤੇ, ਡੀਜ਼ਲ ਉੱਤੇ, ਜ਼ਿਮੀਂਦਾਰ ਦਾ ਵਧਿਆ ਹੀ ਕੁਝ ਵਧਿਆ ਨਹੀਂ। ਕੁਛ ਵਧਿਆ ਕੁਛ ਨਹੀਂ। ਹੁਣ ਪਿਛਲੀ ਵਾਰੀ ਇਹ 1509 ਦਾ ਨਾ ਬੈਗ ਲਿਆ ਸੀਗਾ 4200 ਦਾ, ਹਾਂ ਇਸ ਵਾਰੀ ਉਹ ਮਿਲਿਆ ਜੀ 5800 ਦਾ 20 ਕਿਲੋ ਦਾ ਬੀ ਵਾਸਤੇ ਬੱਲੇ 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 ਮੂੰਜੀ ਦਾ। ਵੀ ਜ਼ਿਮੀਦਾਰ ਦੀ ਥੱਲੇ ਨੂੰ ਆਈ ਹੈ ਹਰ ਸ਼ੈ ਤੇ ਦੂਈਆਂ ਹਰ ਸ਼ੈ ਉਤਾਂ ਤੁਸੀਂ ਜਾਂਦੀ ਕਿਹੜੀ ਲਾਣ ਲੱਗੇ ਆ? 1509 ਜੀ। ਅੱਛਾ 15 ਚਾਚਾ ਬੂਟਾ ਤੂੰ ਫਿਰ ਤੁਰ ਕੇ ਆਇਆ ਵਿੱਚ, ਹਾਂਜੀ ਉਹ ਦੱਸ ਕੀ ਦੇਖ ਕੇ ਆਇਆ ਨਹੀਂ ਕੀ? ਮੈਂ ਉਹ ਉੱਥੇ ਤਾਂ ਨਾ ਜੀ ਇੱਧਰ ਨੂੰ ਆਇਆ ਨੂੰ ਸਾਰੇ ਮੈਂ ਇਹਦਾ ਚੈੱਕ ਕਰਕੇ ਆਇਆ ਜੀ, ਰਿਜ਼ਲਟ ਵੇਖਦਾ ਰਿਹਾ। ਇਹਦਾ ਮਾਸ਼ਾਅੱਲਾ ਰਿਜ਼ਲਟ ਜਿਹੜਾ ਜੀ ਬਹੁਤ ਬਿਹਤਰੀਨ ਰਿਜ਼ਲਟ ਆ ਜੀ ਇਹਦਾ। ਅੱਛਾ ਜੀ। ਹਾਂਜੀ ਚੰਗਾ ਰਿਜ਼ਲਟ ਆ, ਮਾੜਾ ਨਹੀਂ ਆ। ਜਿਹੜਾ ਮਹਿਸੂਸ ਹੁੰਦਾ ਨਾ ਮੈਨੂੰ 2-3 ਵਾਰੀ ਵਿੱਚੋਂ ਕੋਈ ਝਾਕਾ ਜਿਹਾ ਪਿਆ ਵੀ ਸ਼ਾਇਦ ਇਹਦੇ 'ਚ ਛੱਲੀ ਨਾ ਹੋਵੇ, ਲੇਕਿਨ ਨਹੀਂ ਛੱਲੀ ਨਹੀਂ, ਉਹ ਬਿਲਕੁਲ ਪਰਦਾ ਹੀ ਆ। ਮਹਿਸੂਸ ਐਵੇਂ ਹੁੰਦਾ ਵੀ ਇਹ ਛੱਲੀ ਆ, ਲੇਕਿਨ ਛੱਲੀ ਨਹੀਂ। ਬਹੁਤ ਪਿਆਰਾ ਰਿਜ਼ਲਟ ਆ, ਬਹੁਤ ਚੰਗਾ ਰਿਜ਼ਲਟ ਆ ਇਸ ਮਸ਼ੀਨ ਦਾ ਜੀ। ਬੰਦੇ ਤੋਂ ਨਾ ਵੱਧ ਕੇ ਕੋਈ ਸ਼ੈ ਹਾਂਜੀ, ਨਹੀਂ ਹਾਂਜੀ, ਹੈ। ਕੋਈ ਬੰਦੇ ਦਾ ਦਿਮਾਗ ਦੇਖੋ ਕੈਸੀ ਮਸ਼ੀਨ ਬਣਾਈ ਆ। ਹਾਂਜੀ ਹਾਂਜੀ ਬਈ ਪਰਦਾ ਸਬੂਤਾ ਪਿਆ, ਹਾਂਜੀ, ਹਾਂਜੀ। ਪਰਦੇ ਦੇ ਵਿੱਚੋਂ ਛੱਲੀ ਕੱਢ ਲੈਂਦੀ ਹੈ। ਇਹ ਦੇਖੋ ਜਿੱਦਾਂ ਯਾਰ ਨਾ ਕਮਾਲ। ਜੀ, ਇਹ ਆ ਦੇਖੋ ਆ ਮੈਨੂੰ ਸ਼ੱਕ ਪਈ ਸੀ ਦੂਰੋਂ। ਛੱਲੀ ਆ। ਹਾਂ ਮੈਨੂੰ ਇਵੇਂ ਮਹਿਸੂਸ ਹੋਇਆ ਵੀ ਜਿੱਦਾਂ ਛੱਲੀ ਆ, ਹਾਂ। ਲੇਕਿਨ ਜਦੋਂ ਮੈਂ ਕੋਲ ਗਿਆ ਜਾ ਕੇ ਦੇਖਿਆ ਤੇ ਉਹਨੇ ਕਿਹਾ ਨਹੀਂ ਛੱਲੀ ਨਹੀਂ ਹੈ, ਕਰਲੀ ਪਰਦਾ ਜੀ। ਖੇਤ ਖਾਲੀ ਨਹੀਂ ਹਾਂ ਕਿ ਨਹੀਂ ਹੁੰਦੇ ਜੀ। ਲੇਬਰਾਂ ਤੋਂ ਵੀ ਆ ਨਾ ਜੀ, ਲੇਬਰ ਆਪਾਂ ਲਾਂਦੇ ਹਾਂਜੀ। ਇੱਕ ਲੈਣ ਦੇ ਵਿੱਚੋਂ 10-10 ਹਾਂਜੀ, 15 ਛੱਲੀਆਂ ਨਿਕਲ ਆਉਂਦੀਆਂ। ਨਿਕਲ ਆਉਂਦੀਆਂ। ਹਾਂਜੀ ਜ਼ਿਆਦੀਆਂ। ਬੜਾ ਰਿਜ਼ਲਟ ਆ ਚੰਗਾ ਜੀ ਇਹਦਾ, ਬੜੀ ਚੰਗੀ ਸ਼ੈ ਆ ਇਹ ਜ਼ਿਮੀਂਦਾਰਾਂ ਦੇ ਹੱਕ 'ਚ ਆ। ਆ ਦੇਖੋ ਹੈ ਹਾਂਜੀ ਇਹਦਾ ਕਿੰਨਾ 20000 ਰੁਪਇਆ ਕਿੱਲੇ ਦਾ? ਕਿੱਲੇ ਉਹਨਾਂ ਨੇ ਛੱਲੀਆਂ ਸਾਨੂੰ ਉੱਥੇ ਬਾਹਰ ਕੱਢ ਕੇ ਦੇਣੀਆਂ ਵਿੱਚ, ਟਰਾਲੀ ਵੀ ਉਹਨਾਂ ਦੀ, ਟਰਾਲੀਆਂ ਮਸ਼ੀਨ ਦੋ ਵੀ ਉਹਨਾਂ ਉਹਨਾਂ ਦੀ। ਦੀਆਂ ਨਾਲ ਲੱਗੀਆਂ ਹੋਈਆਂ। ਅਸੀਂ ਸਿਰਫ ਜੀ ਉਹਨਾਂ ਨੂੰ ਜਿਹੜਾ ਰੋਟੀ ਪਾਣੀ ਦੇਣਾ ਬਕਾਇਆ ਉਹਨਾਂ ਨੇ ਸਾਨੂੰ ਛਿੱਲ ਕੇ ਦੇ ਜਾਣਾ। ਆ ਦੇਖੋ ਨਾ ਜੀ, ਯਾਰ ਮਹਿਸੂਸ ਮੌਜ ਹੁੰਦਾ ਜਿਹੜੀ ਬੜਾ। ਅਸੀਂ ਲੇਬਰ ਨੂੰ ਬਰਫ਼ ਪਿਆਉਣੀ ਸੀ ਨਾ, ਹਾਂਜੀ, ਹਾਂਜੀ। ਉਹਨੇ ਦੇ ਵਿੱਚ ਇਹਨਾਂ ਨੇ ਰੋਟੀ ਖਾ ਲੈਣੀ 90 ਰੋਟੀ ਕਿਲੋ ਖਾ ਲੈਣੀ ਸਾਨੂੰ ਕਿੰਨਾ। ਬਰਫ਼ ਦੇ ਵਿੱਚ ਹੀ ਇਹ ਜਨਾਬ ਛਿੱਲੀ ਜਾਣੀ ਹੈ। ਸੱਚੀ ਗੱਲ। ਬਾਹਰ ਲੇਬਰ ਨਹੀਂ ਬੈਣ ਦਿੰਦੀ। ਨਹੀਂ ਬੈਣ ਜਾਂ ਬੰਦਾ ਆਇਆ ਨਹੀਂ ਤੇ ਬਰਫ਼ ਲੈ ਆਓ, ਰੋਟੀ ਲੈ ਆਓ ਜੀ, ਚਾਹ ਲੈ ਆਓ ਜੀ, ਬਹੁਤ ਪਾਣੀ ਜ਼ਿਆਦਾ ਲੈ ਆਓ ਬ੍ਰੈਡ ਜੀ। ਵੀ ਘਟਦਾ ਜੀ। ਹਾਂਜੀ ਹਾਂਜੀ ਏਦਾਂ ਹੀ ਫਿਰ ਉਹ ਆ ਜੀ। ਕਹਿੰਦੇ ਵੀ ਸੋਡੇ ਦੀ ਬੋਤਲ ਹੈ। ਸੋਡੇ ਦੀ ਬੋਤਲ ਲਿਆਓ। ਨਹੀਂ ਬੈਣ ਦਿੰਦੇ ਜੀ। ਇਹ ਜੀ ਹਾਂਜੀ। ਇਹ ਲੇਬਰਾਂ ਦੇ ਵਿਚਾਰੇ ਦੇ ਸਤਾਏ ਹੋਏ। ਨੂੰ ਸੁਣ ਕੇ ਕਈ ਬੰਦਿਆਂ ਨੇ ਕਹਿਣਾ ਵੀ ਇਹ ਪਤਾ ਨਹੀਂ ਖਿਲਾਣ ਪਲਾਣ ਮਗਰ, ਤੇ ਇਹ ਦੁੱਖ ਆ, ਇਹ ਵੀ ਮਸਲਾ। ਨਹੀਂ ਜੀ ਖਿਲਾਣ ਥਾਣੇਦਾਰ ਪਾਣ ਆਂਦੀਆਂ, ਜ਼ਿਮੀਂਦਾਰ ਉੱਤੇ ਨਿਗਰਾਨੀ ਤੇ ਖੜਾ ਹੁੰਦਾ, ਉਹਨਾਂ ਨੇ ਉਸ ਟਾਈਮ ਪਾਣੀ ਲੈਣ ਭੇਜਣਾ ਹੁੰਦਾ। ਹਾਂ ਠੀਕ ਆ, ਜਦੋਂ ਜੀ। ਪਿੱਛੋਂ ਹੱਥ ਲੱਗ ਹੱਥ ਚਲਾਕੀ ਖਿਲਾਣ ਕਰਨੀ। ਪਲਾਣ ਭਾਈ ਰਾਹ ਦਾ ਮਾਸ਼ਾਅੱਲਾ 90 ਕਿੱਲੇ ਆ, ਹੁਣ ਹਾਂਜੀ, 3 ਹਾਂਜੀ। ਕਿੱਲੇ ਫਿਰ ਇੱਥੇ 3 ਮਹੀਨੇ ਲੱਗੇ। ਵਾਲਿਆਂ ਨੂੰ ਪਤਾ ਨਹੀਂ ਨਾ ਹੁੰਦਾ, ਰਾਹ ਪਿਆ ਜਾਣੇ ਆ। ਹਾਂ ਵਾਹ ਉਹ ਪਿਆ ਯਾਰ ਜਾਣੇ। ਏਡੇ ਏਡੇ ਜ਼ਿਮੀਦਾਰ ਆ ਤੇ ਖਾਣ ਪੀਣ ਖਾਣ ਪਿੱਛੇ ਪਲਾਣ ਵਾਲੀ ਨਾ ਜਿੱਦਾਂ ਦੇ ਅਸੀਂ ਰੋਣਦੇ ਆ, ਇਦਾਂ ਦੇ ਸਾਰੇ ਜ਼ਿਮੀਂਦਾਰ ਰੋਣਦੇ। ਇਹ ਦੁੱਖ ਸਾਰਿਆਂ ਦੇ ਇਹ ਜਿਹੜੇ ਅਸੀਂ ਰੋਣਦੇ ਆ ਜਨਾਬ। ਨਹੀਂ ਉਹ ਕਹਿੰਦੇ ਵੀ ਜਿਹੜੇ ਜ਼ਿਮੀਦਾਰ ਨਹੀਂ ਨਾ ਹੈਗੇ ਇਸ ਟਾਈਮ ਦੇਖ ਰਹੇ ਆ, ਉਹ ਕਹਿਣਗੇ ਵੀ ਯਾਰ ਜ਼ਿਮੀਦਾਰ ਹੋ ਕੇ ਤੇ ਕਿੱਦਾਂ ਜਦੋਂ ਆਪਣੇ ਬੰਦੇ, ਆਪਣਾ ਮੁਲਕ ਕਹਿੰਦਾ ਜੀ 70% ਜ਼ਿਮੀਂਦਾਰ, 30% ਹੀ ਦੂਸਰੇ ਨਾ, ਉਹਨਾਂ 30% ਨੂੰ ਤੇ ਇਸ ਦੁੱਖ ਦਾ ਪਤਾ ਹੀ ਨਹੀਂ ਹੈ। ਪਤਾ ਹੀ ਨਹੀਂ ਹੈ। ਉਹਨਾਂ ਨੂੰ ਤਾਂ ਸਾਡੇ ਦੁੱਖਾਂ ਦਾ ਹੀ ਨਹੀਂ ਇਹ ਪਤਾ। ਉਹ ਨਹੀਂ ਆਪਣਾ ਪਤਾ ਬੈਠੇ ਨਹੀਂ। ਉੱਥੇ ਸਾਡੀ ਖੜਕਾਈ ਜਾ ਰਹੇ ਜਨਾਬ, ਆਪਣਾ ਲਈ ਜਾ ਰਹੇ ਜਨਾਬ। ਤੇ 70% ਨੂੰ ਤਾਂ ਪਤਾ ਹੀ ਪਤਾ ਨਾ ਵੀ ਸਾਡਾ ਹਰੋਣਾ ਹੈ। ਰੋਣਾ ਹੈ। ਅਨੇ 70% ਨੂੰ ਤਾਂ ਪਤਾ ਹੈ, ਗੱਲ ਤਾਂ ਬੜੀ ਇੱਦੀ ਸੋਹਣੀ ਇੱਦੀ ਹੈ। ਅੱਛਾ ਹਜੇ ਤੱਕ ਜੀ ਆ ਵਿੱਚ ਆਲੂ ਤੁਰੇ ਫਿਰਦੇ ਆ ਚਾਚਾ ਚੱਕੀ ਓਏ ਹਜੇ ਆਲੂ ਤੁਰੇ ਫਿਰਦੇ ਆ, ਦੇਖੋ ਜੀ ਵਿੱਚ ਜੀ, ਆ ਦੇਖੋ ਜੀ, ਆ ਦੇਖੋ ਜੀ, ਹਜੇ ਆਲੂ ਤੁਰੇ ਫਿਰਦੇ ਆ ਜੀ। ਖੇਤ ਨਹੀਂ ਖਾਲੀ ਹੁਣ ਹੁੰਦੇ। ਦੇਖੋ ਨਾ ਇੰਨੀਆਂ ਬੁਆਈਆਂ ਹੋਈਆਂ, ਮੱਕੀ ਤਿਆਰ ਹੋ ਗਈ ਤਾਂ ਆਲੂ ਹਲ ਤੱਕ ਵਿੱਚ ਉਹ ਰੂਟੇ ਨੇ ਕੁਤਰਿਆ ਇਹਨੂੰ ਵਿੱਚ। ਰੂਟੇ ਨੇ ਵਿੱਚ ਇਹਨੂੰ ਕੁਤਰਿਆ ਤੇ ਆਲੂ ਵੇਖ ਲਓ ਜੋਤੀ ਪਿਆ ਸਾਫ ਹੀ ਸੀ। ਸਾਫ ਪਿਆ। ਮੈਂ ਇਹੀ ਗੱਲ ਕਰਾਂ, ਰੇਟ ਹੀ ਕੋਈ ਨਹੀਂ ਸੀ ਐਤਕੀ ਤਾਂ ਦੂਸਰੀ ਦਫਾ ਨਾ ਪਿੱਛੇ ਹਾਲ ਆ ਦੇਖੋ ਚਲਾਇਆ ਨਾ ਜੀ, ਆਲੂ ਸਾਫ ਪਿਆ। ਰੂਟੇ ਨੇ ਸਿਰਫ ਇੱਕ ਸਾਈਡ ਉਹਦੀ ਲਾਈ ਆ ਤੇ ਸਾਫ ਪਿਆ ਆਲੂ। ਜਦੋਂ ਰੇਟ ਨਾ ਹੋਵੇ ਉਦੋਂ ਖਰਾਬ ਵੀ ਨਹੀਂ ਹੁੰਦੇ। ਉਦਾਂ ਦਾ ਉਦਾਂ ਹੀ ਪਿਆ। ਉਦਾਂ ਹੀ ਪਿਆ। ਹੁਣ ਇਹਨੂੰ 6ਵਾਂ ਮਹੀਨਾ ਹੋ ਗਿਆ ਹਾਂਜੀ ਹਾਂਜੀ ਤੇ ਉਹ ਸਹੀ ਪਿਆ। ਸਹੀ ਪਿਆ। ਅੱਛਾ ਜੀ ਹੁਣ ਅਸੀਂ ਮਸ਼ੀਨ ਉਹ ਖਾਲੀ ਹੁਣ ਆ ਰਹੀ ਹੈ, ਇੱਥੇ ਬਟਨ ਦੱਬੋ ਜੀ, ਉੱਥੇ ਚੱਲਦੇ ਹੁਣ ਚੱਲੀਏ ਉੱਥੇ ਨਾ ਮਸ਼ੀਨ ਦਿਖਾਣੇ ਆ ਜੀ ਇਹਨਾਂ ਨੂੰ, ਜਿੱਥੇ ਛਲੀਆਂ ਲਿਆ ਕੇ ਸਿੱਟਦੀ ਆ। ਇਹ ਚਲੋ ਯਕੂਬ ਸਾਹਿਬ ਇਹ ਉਧਰੋਂ ਭਰ ਕੇ ਆਈ ਹੈ ਟਰਾਲੀ। ਹਾਂਜੀ ਉਧਰੋਂ ਭਰ ਕੇ ਨਾਲ ਮਸ਼ੀਨ ਦੇ ਚੱਲਦੀ ਹੈ ਨਾ ਜੀ, ਹਾਂ ਉਹ ਫਿਰ ਉਵੇਂ ਨਾਲ ਉਧਰੋਂ ਭਰ ਕੇ ਉਹ ਆ ਗਈ। ਹੁਣ ਇੱਥੇ ਢੇਰੀ ਕਰ ਦੇਣਗੇ, ਫਿਰ ਮਗਰ ਚੱਲ ਜੂਗੀ ਮਸ਼ੀਨ ਦੇ ਕੋਲ। ਅੱਛਾ ਮਸ਼ੀਨ ਇੰਨਾ ਟਾਈਮ ਵੀ ਨਹੀਂ ਖਰਾਬ ਕਰਦੀ ਵੀ ਇੱਥੇ ਆ ਕੇ ਨਹੀਂ ਵੇਲੀ ਕਰ ਨਹੀਂ ਨਾਲ ਵਿੱਚ ਚੱਲਦੇ ਆਂ। ਅੱਛਾ ਚੱਲਦੀ ਔਰ ਟਰਾਲੀ ਭਰ ਦਿੰਦੀ ਹੈ। ਟਰਾਲੀ ਨਾਲ ਉੱਥੇ ਚੱਲਦੀ। ਸਦਾ ਲੈਂਦੇ। ਹਾਂਜੀ ਟਰਾਲੀ ਨਾਲ ਹੈ, ਜਦੋਂ ਮਗਰ ਟੁਰੀ ਆ ਟਰਾਲੀ ਹੁੰਦੇ ਮਿੰਟ ਕੀਮਤੀ ਹੈ। ਮਿੰਟ ਜੀ। ਪਰ ਉਹ ਦਿਖਾਣੇ ਜੀ ਇਨਸ਼ਾਅੱਲਾ, ਟਰਾਲੀ ਵੀ ਦਿਖਾਣੇ ਜਿੱਥੇ ਖਾਲੀ ਹੁੰਦੀ ਹੈ ਨਾ ਮਸ਼ੀਨ, ਹਾਂਜੀ। ਟਰਾਲੀ ਭਰਦੇ ਆ ਉਹ ਵੀ ਦਿਖਾਣੇ।
ਇਹਨੂੰ ਤੇਲ ਪਾਣ ਲੱਗੇ ਆ? ਹਾਂਜੀ ਤੇਲ ਪਾ ਕੇ ਯਾਰ ਸਾਨੂੰ ਉੱਤੇ ਚੜਾਉਣਾ ਇੱਕ ਫੇਰਾ। ਠੀਕ ਹੋ ਗਿਆ ਜਨਾਬ ਜੀ, ਉੱਤੇ ਬਹਿ ਜਾਓ। ਹਾਂਜੀ ਕੋਈ ਰੋਲਾ ਨਹੀਂ। ਝੂਟੇ ਲੈਣ ਦਾ ਕਿਰਾਇਆ ਤਾਂ ਨਹੀਂ? ਨਹੀਂ ਜਨਾਬ, ਤੁਹਾਡੀ ਆਪਦੀ ਬੰਦੇ ਦੀ ਅਕਲ ਦੀ ਗੱਲ ਆ। ਫੇਰ ਨਾ ਜੀ ਜਿਹੜਾ ਕੋਈ ਥੱਲੇ ਦਾਣਾ ਭੋਰਦਾ ਹਾਂ ਜਿਹੜਾ ਕੋਈ ਦਾਣਾ ਭੋਰਦਾ ਉਹ ਥੱਲੇ ਆ ਵੇਖਿਓ, ਇਹ ਉੱਥੇ ਉਹ ਟੈਂਕੀ 'ਚ ਆ ਗਿਆ, ਅੱਛਾ ਉਹ ਥੈਲਿਆਂ ਨਾਲ ਅਸੀਂ ਕੱਢ ਲੈਣਾ। ਵਾਹ ਬਈ। ਜ਼ਾਇਆ ਨਹੀਂ, ਹੇਠਾਂ ਨਹੀਂ ਸਿੱਟਣਾ ਇਹਨੇ, ਥੱਲੇ ਨਹੀਂ ਦਾਣਾ ਜਾਵੇ। ਤੇ ਹੁਣ ਉਹ ਟੈਂਕੀ 'ਚ ਕੱਢ ਦੇਣਾ। ਇਹ ਮੁਕੰਮਲ ਤਾਂ ਗਲੋ ਇਸ ਤਰ੍ਹਾਂ ਹੋਈ ਏ, ਛੱਲੀ ਉੱਤੋਂ ਆਈ ਏ, ਟੈਂਕੀ ਫੁੱਲ ਹੋਈ ਏ ਤਾਂ ਛੱਲੀ ਆਈ ਏ, ਵਰਨਾ ਦਾਣਾ ਇਹ ਬੜਾ ਥੱਲੇ ਨੁਕਸਾਨ ਨਹੀਂ ਹੋਏਗਾ। ਥੱਲੇ ਜ਼ਾਇਆ ਇਨਸ਼ਾਅੱਲਾ। ਬੜਾ ਕੰਮ ਹੈ ਜੀ। ਕਹਿੰਦੇ ਭੜੋਲਾ ਭਰ ਕੇ ਜਿਹੜੀ ਕੋਈ ਡਿੱਗਦੀ ਆ ਨਾ, ਉਹ ਕਾਬੂ ਕਰਦੀ ਆ। ਕੋਈ ਦਾਣਾ ਅੱਗੇ ਸਿਰੇ ਤੋਂ ਥੱਲੀ ਜੋ ਭੁਰੇ ਆ, ਮਸ਼ੀਨ ਕਟਰ ਤੇ ਲੱਗ ਜਾਣਾ ਭੁੱਲ ਨਹੀਂ ਜਾਂਦਾ। ਉਹ ਇਹ ਵਿੱਚ ਆ ਗਏ ਸਾਰੇ। ਅੱਛਾ ਅੱਛਾ ਆਪਾਂ ਚਲਾਣੇ ਨਾ ਥ੍ਰੈਸ਼ਰ ਵਾਲੀ ਕੁੰਡੀਆਂ ਨਹੀਂ ਕੱਢਦੀ ਥੱਲੇ ਤੇ ਮੜਿਆ ਦਾਣਾ ਜਿਹੜਾ, ਇਹ ਕੁੰਡੀਆਂ ਕੱਢੀਆਂ ਇਹਨੇ ਉਹ ਦਾਣਾ ਕੁੰਡੀ ਵਾਲਾ ਹੀ ਆ ਜੀ ਇਹ। ਹਾਂਜੀ ਇਹ ਦਾਣਾ ਵਾ ਜਿਹੜਾ ਛੱਲੀ ਨੂੰ ਸੱਟ ਲੱਗਦੀ ਨਾ, ਦਾਣਾ ਕਿਧਰੇ ਟੈਂਕੀ 'ਚ ਵੱਜ ਗਈ ਜਾਂ ਉੱਤੇ ਕਿਧਰੇ ਵੱਜ ਗਈ ਜਾਂ ਕਟਰ ਵਿੱਚ ਕਿਧਰੇ ਵੱਜ ਗਈ ਨਾ, ਉਹ ਜਦੋਂ ਨਾਲ ਵੱਜਦੇ ਨੇ ਉਹ ਦਾਣਾ ਭੁਰ ਜਾਂਦਾ, ਉਹ ਦਾਣਾ ਥੱਲੇ ਜ਼ਾਇਆ ਨਹੀਂ ਜਾਂਦਾ। ਜ਼ਾਇਆ ਨਹੀਂ ਇਹ ਉਹਦਾ ਦਾਣਾ, ਇਹ ਉਹ ਥੱਲੇ ਜ਼ਾਇਆ ਨਹੀਂ ਹੁੰਦਾ, ਉਹ ਵੀ ਹੇਠਾਂ ਜ਼ਮੀਨ ਤੇ ਨਹੀਂ ਗਿਰਿਆ। ਸਰਕਾਰੀ ਜਿਹੜਾ ਇਹਦੀ ਘੁੰਡੀ ਆਉਣੀ ਹਾਂ ਇਹ ਸਿਰਫ ਚਲਾਈ ਕਰ ਜੇ ਕੋਈ ਦੰਦੇ ਦੇ ਵਿੱਚ ਆ ਕੇ ਦਾਣਾ ਭੁਰ ਗਿਆ, ਹਾਂ ਉਹ ਫਿਰ ਇਹਦੇ ਵਿੱਚ ਯਾਨੀ ਕਿ ਮਫੂਜ਼ ਥੱਲੇ ਪਿਆ। ਨਹੀਂ ਜ਼ਾਇਆ ਜਾਣਾ, ਉਹ ਇਹਦੇ ਵਿੱਚ ਬੜੀ ਬਰੀਕੀ ਦੇ ਵਿੱਚ ਯਾਰ ਜ਼ਿਮੀਦਾਰ ਦਾ ਸੋਚਿਆ ਨਹੀਂ ਬੜਾ ਸੋਹਣਾ ਕੰਮ ਹੈ। ਕੀ ਬਾਤ ਹੈ। ਹਾਂ ਐ ਇਹਦੇ ਮਜ਼ਾਇਲ ਨੇ ਜੀ, ਇਹ ਚਾਰ ਪਾਤਾਂ ਲੈ ਕੇ ਜਾਂਦੇ ਨੇ, ਜਿਵੇਂ ਚਾਰ ਪਾਤਾਂ ਲੱਗੀਆਂ ਹੁੰਦੀਆਂ ਨਾ, ਦੋ ਖੇਲੀਆਂ ਸਮਝ ਲਓ, ਉਹ ਦੋ ਖੇਲੀਆਂ ਲੈ ਕੇ ਜਾਂਦੇ ਨੇ, ਇੱਕ ਪਾਤ ਇਹਦੇ ਚ ਆ ਜਾਂਦੇ, ਇੱਕ ਇਹਦੇ ਚ ਆ ਜਾਂਦੇ, ਇੱਕ ਇਹਦੇ ਚ, ਇੱਕ ਇਹਦੇ ਚ। ਇਹਦੇ ਵਿੱਚੋਂ ਸਿਰਫ ਜਦੋਂ ਟਾਂਡਾ ਲੱਗਦਾ ਨਾ ਤੇ ਉਹ ਗੁੱਲੀ ਇੱਥੇ ਹੀ ਛੇਕ ਲੈਂਦਾ, ਟਾਂਡੇ ਨੂੰ ਥੱਲੇ ਖਾਲੀ ਕਰ ਦਿੰਦਾ, ਥੱਲੇ ਜਿਹੜਾ ਰੂਟਾ ਫਿਰ ਉਹ ਟਾਂਡੇ ਨੂੰ ਅੱਛਾ ਅੱਛਾ ਟਾਂਡਾ ਜੀ ਇੱਥੋਂ ਜਾਂਦਾ ਆ ਚੈਨ ਲਿਜਾ ਕੇ ਇੱਥੇ, ਤੇ ਇਹਦੇ ਵਿੱਚੋਂ ਟਾਂਡਾ ਟੱਪਦਾ ਤੇ ਛੱਲੀ ਇੱਧਰ ਰਹਿ ਜਾਂਦੀ ਆ। ਡਾਂਡਾ ਪਿਛਾ ਛੱਲੀ ਇੱਥੋਂ ਇਹਦੇ ਵਿੱਚ ਡਿੱਗ ਜਾਂਦੀ, ਇਹ ਪਿੱਛੇ ਟੈਂਕੀ ਚ ਲੈ ਜਾਂਦੀ। ਟੈਂਕੀ 'ਚ। ਅੱਛਾ ਆਹਾ ਸੈਂਸ ਆ। ਤੇ ਟਾਂਡੇ ਨੂੰ ਹੇਠਾਂ ਸੁੱਟ ਦਿੰਦਾ। ਟਾਂਡੇ ਨੂੰ ਥੱਲੇ ਛੇਕ ਦਿੰਦਾ। ਟਾਂਡੇ ਨੂੰ ਭੰਨ ਤੋੜ ਕੇ ਸਿੱਟਦਾ। ਆ ਹੇਠਾਂ ਵੀ ਇੱਕ ਲੱਗੀਆਂ ਹੋਈਆਂ, ਉਹ ਦੇਖੀਆਂ ਛੁਰੀਆਂ ਜੀਆਂ ਕਾਰੀਆਂ। ਆਹੋ ਜੀ ਉਹ ਕੀ ਕਰਦੀਆਂ? ਇਹ ਚੂਰਾ ਕਰਦੀਆਂ ਨੇ ਅੱਛਾ ਟਾਂਡੇ ਦਾ। ਟਾਂਡੇ ਦਾ। ਅੱਛਾ ਤੇ ਆ ਜਿਹੜੇ ਸ਼ਿਕੰਜੇ ਜੇ ਆ ਇਹ ਵੱਟ ਟਾਂਡੇ ਇਹ ਕੀ ਬਸ ਕਰਦੇ? ਇਹਦੀ ਬਾਡੀ ਹੈਗੀ। ਅੱਛਾ ਬਾਟੀ। ਉਹ ਟਾਂਡਾ ਤੋੜਨ ਵਾਸਤੇ ਆ ਜੀ ਹੇਠਾਂ। ਹਾਂਜੀ ਉਹ ਟਾਂਡਾ ਤੋੜਨ ਨੂੰ। ਪੂਰੀ ਸੈਂਸ ਆ ਜੀ। ਇਹ ਹੁਣ ਆ ਜਿਹੜੀ ਚੈਨ ਹੈ ਟਾਂਡੇ ਨੂੰ ਖਿੱਚਦੀ ਆ। ਇਹ ਚੈਨ ਨੇ ਟਾਂਡੇ ਨੂੰ ਹੀ ਲੈ ਜਾਣਾ, ਇਹਨੇ ਮਜ਼ਾਇਲ ਵਿੱਚ ਦੇ ਦੇਣਾ ਉਹਨਾਂ ਨੂੰ। ਉਹਦੇ ਨਾਲ ਬਣੇ ਹੋਏ ਆ ਨਾ ਸ਼ਿਕੰਜੇ ਜੇ। ਹਾਂਜੀ 2 ਤੇ 4 ਲੈਣਾ ਜਾਣਾ। ਚਾਰ ਆ ਸ਼ੀਸ਼ੇ ਦੇ ਵਿੱਚ ਬੈਠਾ ਡਰਾਈਵਰ ਹੈ। ਹਾਂਜੀ ਵਿੱਚ AC ਚੱਲ ਰਿਹਾ AC ਚੱਲ ਰਿਹਾ। ਅੱਛਾ ਜੀ ਏਸੀ ਤੋਂ ਬਗੈਰ ਨਹੀਂ ਚੱਲਦਾ। ਸਾਨੂੰ ਬਹਿ ਕੇ ਦਿਖਾਓ ਜੀ। ਬਾ ਹੁਣੇ ਦਿਖਾਣੇ ਆ, ਬਸ ਆਪਾਂ ਬੈਲਟ ਤੇ ਚਾਰ। ਇਹ ਕਿੰਨੇ ਪਾਵਰ ਦੀ ਹੈ ਜੀ ਇਹ? ਇਹ 6 ਸਿਲੰਡਰ ਹੁੰਦੀ ਹੈ ਜੀ ਪਾਵਰ, ਇਹਦੀ ਬਸ ਇਹ 6 ਸਿਲੰਡਰ ਇੰਜਨ। 6 ਸਿਲੰਡਰ। ਹਾਂਜੀ। ਵੱਡੇ ਟਰੈਕਟਰ ਜਿੰਨਾ ਹੀ ਜ਼ੋਰ ਆ ਉਹ ਨਹੀਂ ਵੱਡੇ ਟਰੈਕਟਰ ਚ ਉਹ ਹੁੰਦਾ ਹੈ, ਕੋਈ 3 ਸਿਲੰਡਰ ਹੁੰਦਾ ਹੈ, ਕੋਈ 4 ਸਿਲੰਡਰ ਹੁੰਦਾ ਹੈ, ਇਹ 6 ਸਿਲੰਡਰ। ਅੱਛਾ 6 2 ਸਿਲੰਡਰ ਜ਼ਿਆਦਾ ਆ ਜੀ। ਇਹ 2 85 ਸਿਲੰਡਰ। ਬਾਹਰਲੇ ਮੁਲਕਾਂ 'ਚ 6 ਸਿਲੰਡਰ ਦੇ ਟਰੈਕਟਰ ਆ। ਹਾਂਜੀ ਬਿਲਕੁਲ। ਇੰਨੀ ਕਾਰੀਗਰੀ ਵੀ ਆਣੀ ਚਾਹੀਦੀ ਥੋੜੀ ਬਹੁਤੀ। ਹਾਂ ਆ ਗੱਲ ਨਾ ਜੀ ਮਾੜੀ ਮੋਟੀ ਖਰਾਬੀ ਆ ਜਾਏ ਤੇ ਬੰਦਾ ਤੇ ਆਪ ਫਿਰ- ਹੀ ਨਾਲ ਹੀ ਠੀਕ ਕਰ ਲੈਂਦਾ ਜੀ। ਤੇ ਕਹਿੰਦੇ ਆ ਵੀ ਡਰਾਈਵਰ ਨੂੰ ਅੱਧਾ ਮਿਸਤਰੀ ਵੀ ਹੋਣਾ ਚਾਹੀਦਾ ਨਾ। ਅੱਧਾ ਮਿਸਤਰੀ ਅੱਧਾ ਨਹੀਂ ਪੂਰਾ ਮਿਸਤਰੀ ਹੋਣਾ ਚਾਹੀਦਾ। ਹੋਣਾ ਚਾਹੀਦਾ। ਨਹੀਂ ਇਹ ਫਿਰ ਤੁਸੀਂ ਕਿੱਥੋਂ ਇਹ ਸਿੱਖੀ ਆ ਕਿ ਨਵੀਂ ਸ਼ੈ ਜਦੋਂ ਆਈ ਆ ਹਾਂਜੀ। ਤੁਸੀਂ ਚਲਾਣੀ ਕਿੱਥੋਂ ਸਿੱਖੀ ਆ ਕਿਦਾਂ? ਇਹ ਸਿੱਖੀ ਅਸੀਂ ਪਹਿਲੇ ਹਾਰਵੈਸਟਰ ਚਲਾਉਂਦੇ ਸੀ, ਆਪਣੇ ਕੋਲ 2 ਹਾਰਵੈਸਟਰ ਹੈਗੀਆਂ ਨੇ। ਹਾਂ ਹਾਂ ਹਾਰਵੈਸਟਰ ਤੋਂ ਬਾਅਦ ਫਿਰ ਇਹ ਲੈ ਲਈ ਤੇ ਫਿਰ ਉਵੇਂ ਆਪੇ ਚਲਾਣੀ ਸ਼ੁਰੂ ਕਰ ਦਿੱਤੀ। ਅੱਛਾ ਆ ਦਿਖਾਇਓ ਜੀ ਇਧਰੋਂ ਆ ਕੇ ਰੂਟਾ ਹੇਠਲਾ ਪਿਛਾਂ ਵੀ ਇੱਕ ਰੂਟਾ, ਉਹਦਾ ਕੀ ਕੰਮ ਆ ਜੀ ਦੱਸੋ? ਉਹਦਾ ਵੀ ਕੁਤਰਾ ਕਰਨਾ ਹੈ ਜੀ ਪੱਠੇ, ਉਹਦਾ ਕੰਮ ਵੀ ਕੁਤਰਾ ਕਰਨਾ। ਜਾਂ ਇਹ ਚਲਾ ਲਈਦਾ ਜਾਂ ਉਹ ਚਲਾ ਲਈਦਾ, ਉਹ ਨਹੀਂ ਸਹੀ ਕੰਮ ਕਰਦਾ ਪਿਆ ਨਾ, ਉਹਦਾ ਲੋਡ ਬਣਾਉਂਦਾ ਪਿਆ, ਫਿਰ ਹੁਣ ਆਹ ਚਲਾਣੀ। ਸਰਦੀ ਵਾਲੀ ਤਾਂ ਦੋਵੇਂ ਚਲਾਉਂਦੇ ਆ। ਹਾਂਜੀ ਸਰਦੀ ਵਾਲੀ ਚ ਨਹੀਂ ਇੱਕ ਹੀ ਚਲਾਈ ਤੇ ਨਹੀਂ ਦਾ, ਕਾਮਯਾਬ। ਸਰਦੀ 'ਚ ਕਦੀ ਚਲਾਈ ਨਹੀਂ। ਉਹਦੇ 'ਚ ਗੁੱਲੀ ਸਾਫ਼ ਨਹੀਂ ਹੁੰਦੀ। ਪਰਦਾ ਫੁੱਲ ਨਾਲੇ ਸਾਡੇ ਵਾਲੀ ਸਾਈਡ ਤੇ ਨਾ ਦੂਜਾ ਸਰਦੀ ਵਾਲੀ ਕਟਾਈ ਉਵੇਂ ਪੱਠਿਆਂ ਵਾਲੇ ਬੜੇ ਲੈ ਜਾਂਦੇ ਨੇ, ਮਸ਼ੀਨ ਵਾਲੇ ਨਹੀਂ। ਚਾਹੁੰਦੇ ਨਹੀਂ ਨਾ ਜਲਦੀ ਕਰਦੇ ਆ, ਆਲੂ ਕਾਸ਼ਤ ਕਰਨਾ ਹੁੰਦਾ। ਆਲੂ ਕਾਸ਼ਤ ਕਰਨਾ, ਸਾਡਾ ਇਲਾਕਾ ਆਲੂ ਤੇ ਮੱਕੀ ਤੇ ਮੂੰਜੀ 3 ਫਸਲਾਂ ਦੇ ਉਧਰ ਲੱਗਦੇ ਨੇ।
ਅੱਛਾ ਸ਼ਾਮੇ ਆ ਜਾਓ ਜੀ ਹੁਣ। ਤੇ ਇਹ ਕਿੰਨੇ ਦੀ ਆਈ ਹੈ ਜੀ ਮਸ਼ੀਨ? ਇਹ ਲਈ ਸੀ 97 ਲੱਖ ਦੀ ਜੀ ਉਦੋਂ। ਅੱਛਾ ਬੈਲਟ ਜਹਾਜ਼ ਨਵੀਂ ਲਈ ਸੀ ਇਹ? ਹਾਂਜੀ ਨਵੀਂ ਲਈ ਸੀ। ਅੱਛਾ ਉਸਤਾਦ ਜੀ ਤੁਸੀਂ ਦੱਸ ਰਹੇ ਸੀਗੇ ਵੀ ਹਾਰਵੈਸਟਰ ਚਲਾਉਂਦੇ ਰਹੇ ਆ, ਹਾਂਜੀ ਹਰ ਵੈਸੇ ਫਿਰ ਇਹ ਨਵੀਂ ਸ਼ੈ ਆਈ ਇਹ ਹਾਂਜੀ। ਤੁਸੀਂ ਲੈ ਲਈ, ਲੈ ਲੈ ਫਿਰ ਇਹ ਸਿੱਖੀ? ਨਹੀਂ ਇਹ ਉਵੇਂ ਹੀ ਚਲਾ ਲਈ। ਨਹੀਂ ਇਹਦੇ ਜਿਹੜਾ ਤੁਸੀਂ ਮਾੜੀ ਮੋਟੀ ਖਰਾਬੀ ਬਣਦੀ ਆ ਉਹ ਕਿਸੇ ਨੇ ਤੁਹਾਨੂੰ ਦੱਸਿਆ ਹੀ ਹੋਣਾ? ਨਹੀਂ ਕਿਸੇ ਨੇ ਨਹੀਂ, ਅਸੀਂ ਆਪ ਹੀ ਕਰਦੇ। ਅਸੀਂ ਆਪ ਸ਼ਾਹਰ ਆ ਜੀ। ਅੱਛਾ ਵਰਕਸ਼ਾਪ ਹੈ ਆਪ ਦੀ, ਆਪਣੀ ਆਪਣੀ ਵਰਕਸ਼ਾਪ ਹੈ। ਸਾਰਾ ਅਸੀਂ ਕੰਮ। ਕਾਰੋਬਾਰ ਇਹ ਆਪ ਦਾ ਆਪਣਾ ਇਹੀ ਕਾਰੋਬਾਰ ਹੈਗਾ, ਹਾਰਵੈਸਟਰ ਵਾਲਾ ਤੇ ਮੱਕੀ ਮੁੰਜੀ ਵਾਲਾ ਤੇ ਸਾਰਾ। ਆਪ ਹੀ ਸਾਡੇ ਕੋਲ ਚੂਹੀਆਂ ਮਸ਼ੀਨਾਂ, ਹੈਰ ਵੈਸਟਰਾ, ਇਹ ਤਕਰੀਬਨ 4-5 ਮਸ਼ੀਨਾਂ ਨੇ। ਸਾਡਾ ਕਾਰੋਬਾਰ ਹੀ ਇਹੋ ਹੈ, ਕਰ ਲਓ ਜੀ ਹੋਰ ਕੰਮ ਨਹੀਂ ਕਰੀ। ਲਵੇ ਮੁੰਡੇ ਆ ਜੀ, ਦਿਮਾਗ ਤੋਂ ਕੰਮ ਲੈ ਰਹੇ ਹੋ, ਕਹਿੰਦੇ ਅਸੀਂ ਆਪ ਹੀ ਚਲਾ ਰਹੇ ਆ, ਆਪ ਹੀ ਇਹਨੂੰ ਸੂਤ ਕਰ ਲੈਂਦੇ ਹਾਂ। ਤੇ ਇੱਕ ਵਾਰੀ ਹੁਣ ਚੱਲਦੀ ਆ ਨਾ ਤੇ ਫਿਰ ਉੱਤੇ ਚੜ ਕੇ ਦਿਖਾਣੇ ਦਬ ਲੋ ਬਟ। ਲਓ ਜੀ ਇਸ ਟਾਈਮ ਅਸੀਂ ਬੈਠੇ ਆ ਮਸ਼ੀਨ ਦੇ ਵਿੱਚ, ਉਸਤਾਦ ਹੁਣੀ ਬੈਠੇ ਆ ਤੇ ਬਿਸਮਿਲ੍ਲਾ ਕਰਨ ਲੱਗੇ ਆ, ਤੁਹਾਨੂੰ ਵਿਖਾਣੇ ਆ ਵੀ ਇਹ ਕਿੱਦਾਂ ਚੱਲਦੀ ਹੈ, ਉੱਤੋਂ ਬਹਿ ਕੇ ਕੀ ਕਾਰੇ ਕਰੀਏ। ਲੈ ਸ਼ੀਸ਼ਾ ਲੱਗਾ ਜੀ, ਕੋਈ ਮਿੱਟੀ ਨਹੀਂ, ਕੋਈ ਘੱਟਾ ਨਹੀਂ, ਕੋਈ ਧੂੜ ਨਹੀਂ ਅੰਦਰ ਆਉਂਦੀ। ਬੰਦਾ ਨਹਾਤਾ ਧੋਤਾ ਬੈਠਾ ਰਹਿੰਦਾ, ਬਾਹਰ ਧੂੜੋ ਧੂੜ ਆ। ਜਿਵੇਂ ਬਹਿਣਾ ਜੀ ਉਵੇਂ ਹੀ ਥੱਲੇ ਲੈਣਾ। ਹਾਂ ਸਾਡੀ ਦਿਲ ਵੀ ਲੱਗਾ ਰਹਿੰਦਾ ਇੱਥੇ ਹਨਾ। ਹਾਂਜੀ ਦਿਲ ਲੱਗਿਆ ਰਹਿੰਦਾ, ਟੇਪ ਚੱਲਦੀ ਹੈ ਜੀ, ਗਾਣੇ ਗੁਣੇ ਚਲਾ ਲਈ ਤੇ ਚੱਲ। ਅੱਛਾ ਗੱਲ ਜਿਹੜੀ ਨਾਲੇ ਸਕੂਨ ਮਾਹੌਲ ਏਸੀ ਚੱਲਦਾ, ਕੋਈ ਆ ਪਰੇਸ਼ਾਨੀ ਦੇਖੋ ਨਾ ਜੀ, ਆ ਗੇਰ ਗੁਰ ਦਿਖਾਓ, ਆ ਦੇਖੋ ਪੂਰਾ ਜਿੱਦਾਂ ਕੋਈ ਜਹਾਜ਼ ਨਹੀਂ ਹੁੰਦਾ, ਪੈਰੀ ਜਹਾਜ਼। ਕੰਪਿਊਟਰ ਚੱਲ ਰਿਹਾ ਨਾਲ ਲੈ ਛੱਲੀ ਦੱਸ ਟੀਵੀ ਲੱਗਾ ਹੋਇਆ। ਛੱਲੀ ਦਿਖਦੀ ਦੇਖ ਰਹੇ ਨਾ। ਅੱਛਾ ਹਾਂ ਵੀ ਗਲਤੀ ਤਾਂ ਨਹੀਂ ਹੋ ਰਹੀ ਕੋਈ। ਆ ਛੱਲੀਆਂ ਜਾ ਰਹੀਆਂ ਨੇ ਟੈਂਕੇ। ਜਦੋਂ ਕੋਈ ਮਸਲਾ ਆਣਾ ਤੁਹਾਨੂੰ ਸੁਰ ਲੱਗ ਜਾਣੀ ਹੈ ਨਾ। ਗੋਰੀ ਇੱਥੇ ਹਾਲਸੇ ਦੀ ਤੁਹਾਨੂੰ ਦੱਸ ਦੇਣਾ ਵੀ ਆ ਮਸਲਾ। ਜਿੰਨੀ ਹੁਣ ਮੱਕੀ ਲੱਗਦੀ ਹੈ ਨਾ ਜੀ, ਹਾਂਜੀ ਮਸ਼ੀਨਾਂ ਨਾ ਹੋਣ ਤੇ ਜ਼ਿਮੀਦਾਰ ਲੇਟ ਹੀ ਬੜਾ ਹੋ ਗਿਆ। ਹਾਂ ਲੇਟ ਹੋ ਫਸਲ ਇੰਨੀ ਕੁੰਜੀ ਨਹੀਂ ਜਾਂਦੀ, ਫਸਲ ਕੁੰਜੀ ਨਹੀਂ ਜਾਂਦੀ, ਫਿਰ ਟਾਈਮ ਤੇ ਫਸਲ ਨਾ ਆਵੇ ਉਧਰੋਂ ਰੇਟ ਡਿੱਗ ਜਾਂਦਾ। ਲੇਟ ਡਿੱਗ ਜਾਂਦਾ। ਹਾਂ। ਹੁਣ ਅੱਗੋਂ ਫਿਰ ਬਾਰਿਸ਼ਾਂ ਦੱਸਦੇ ਪਏ ਨੇ, ਬਾਰਿਸ਼ਾਂ ਆ ਗਈਆਂ। ਫਿਰ ਇਹਦਾ ਇੱਕ ਮਸਲਾ ਇਹ ਹੈਗਾ, ਹਾਂਜੀ ਬਾਰਿਸ਼ਾਂ ਆ ਜਾਣ ਜਾਂ ਹਨੇਰੀ ਆ ਜਾਏ ਡਿੱਗ ਪਏ, ਫਿਰ ਇਹਦੇ ਕੋਲ ਕਟਾਈ ਨਹੀਂ ਹੁੰਦੀ। ਹਾਂ ਡਿੱਗੀ ਹੋਈ ਮਸ਼ੀਨ ਕਟਾਈ ਨਹੀਂ। ਤਾਂ ਹੁਣ ਵੱਡਾ ਸਿੱਧਾ ਆਇਆ ਕੰਮ। ਹੁਣ ਠੇਕਾ ਕੋਈ ਨਹੀਂ। ਹਾਂ ਹੁਣ ਤਾਂ ਚੜ ਗਈ ਉਹ ਜਿਹੜੀ ਵੱਡੀ ਸੜਕ ਤੇ ਲੱਗਣੇ ਜੀ ਕਿੱਲੇ। 5 ਤੋਂ 6 ਦਿਨ ਦੇ ਸਵੇਰ ਤੋਂ ਚੱਲੀ ਹੋਏ, ਸ਼ਾਮ ਨੂੰ ਜੇ 15 ਕਿੱਲੇ ਆਰਾਮ ਨਾਲ ਕੱਟ ਜਾਂਦੇ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਸੀਜ਼ਨ ਦਾ ਕਿੰਨੇ ਕਿੱਲੇ ਵੱਢ ਲੈਂਦੇ ਤੁਸੀਂ? ਪਿਛਲੀ ਦਫਾ ਅਸੀਂ 400 ਕਿੱਲਾ ਵੱਢੀ ਮਾਸ਼ਾਅੱਲਾ 400 ਕਿੱਲਾ ਪਿਛਲੇ ਸੀਜ਼ਨ। ਹਾਂ ਕਰੋ ਗੱਲ। ਆਦੇ ਲਾਗੇ ਵਿੱਚ ਹੀ ਵੱਢੀ ਦੀ। ਇਸ ਵਾਰੀ ਅਸੀਂ ਇੱਧਰ ਆਏ ਹਾਂ, ਪਰ ਹਲੇ ਇੱਧਰ ਮੇਰਾ ਦਿਲ ਕੋਈ ਨਹੀਂ ਲੱਗਦਾ ਪਿਆ। ਬੱਚਤ ਤਕਰੀਬਨ 32 ਲੱਖ ਰੁਪਏ ਆਈ। ਮਾਸ਼ਾਅੱਲਾ 400 ਕਿੱਲੇ ਦਾ ਬਚਤ। ਇਹਨੇ ਸੀਟ ਤੇ ਬੈਠਿਆ ਵੀ ਝਟਕੇ ਤਾਂ ਬੜੇ ਲੱਗਦੇ ਆ ਬੜੇ ਝਟਕੇ। ਤੇ 32 ਲੱਖ ਦੇ ਤਾਂ ਤੁਸੀਂ ਆ ਜਿਹੜਾ ਠੇਕੇ ਹੀ ਆ। ਮਤਲਬ ਇਹ ਸੌਖਾ ਕੰਮ ਨਹੀਂ, ਗੱਲ ਮੈਂ ਇਹ ਕਰਦਾ। ਨਹੀਂ ਬੜਾ ਔਖਾ ਕੰਮ ਹੈ, ਦਿਨ ਰਾਤ ਦਾ ਕੰਮ ਹੈ। ਹਾਂ ਰੋਜ਼ੀ ਕਮਾਣੀ ਬਾਬਾ ਜੀ, ਮਿਹਨਤ ਆਏ ਪੂਰੀ। ਲਓ ਜੀ ਹੁਣ ਭੜੋਲਾ ਵੇਲਾ ਕਰਕੇ ਦਿਖਾਉਂਦੇ ਆ। ਹਾਂਜੀ ਇੱਕ ਫੇਰਾ ਜੀ ਅਸੀਂ ਉੱਤੇ ਬਹਿ ਕੇ ਤਾਂ ਲੈ ਕੇ ਆਏ ਆ। ਹੈ ਤਾਂ ਇੱਕ ਵਾਰੀ ਬੰਦੇ ਦੇ ਪਾਸੇ ਹਿਲਾ ਦਿੰਦੀ ਚਾਚਾ। ਪਾਸੇ ਲਾ ਦਿੱਤੀ। ਲਓ ਜੀ ਲੈਣਾ ਕਿਸੇ ਬੰਦੇ ਦੀ ਲੋੜ ਹੈ ਨਾ। ਵਾਹ ਸੁਭਾਨ ਅੱਲਾਹ ਲਓ ਜੀ। ਸੁਭਾਨ। ਆ ਕੰਮ ਇਹ ਛਲੀਆਂ ਥੋੜੀਆਂ ਤਾਂ ਸੀ, ਇਹ ਸਾਡੀ ਫਰਮਾਇਸ਼ ਤੇ ਇਹਨਾਂ ਨੇ ਇਹ ਇੰਨਾ ਕੁ ਲਾ ਕੇ ਦਿਖਾਇਆ, ਨਹੀਂ ਤੇ ਇਹ ਤਾਂ ਭਰ ਕੇ ਆਣਾ ਭਰ ਕੇ ਆਉਣੀ ਸੀ। ਹਾਂਜੀ ਲਓ ਜੀ ਤੁਹਾਨੂੰ ਅਸੀਂ ਜਦੀਦ ਦੌਰ ਦਿਖਾਇਆ। ਕੀ ਬਾਤ। ਹਾਂ ਲੇਬਰ ਤੋਂ ਯਕਦਮ ਮਸ਼ੀਨਾਂ ਤੇ ਆ ਗਏ। ਮਸ਼ੀਨਾਂ ਤੇ ਆ ਗਈ ਹਾਂਜੀ ਤੁਹਾਨੂੰ ਈਚੀ ਮੀਚੀ ਦਿਖਾਈ ਹੈ ਇਸ ਮਸ਼ੀਨ ਦੀ, ਤੇ ਅੱਲਾ ਨੇ ਕਰਿਆ ਗਾਹਾਂ ਨੂੰ ਸਾਡੇ ਜ਼ਿਮੀਦਾਰ ਆਪਣੀਆਂ ਵੀ ਲੈ ਕੇ ਆਣਗੇ, ਇੱਥੇ ਆਮ ਹੋ ਜਾਣਗੀਆਂ ਤੇ ਕੋਈ ਰੇਟ ਵੀ ਸਵੱਲਾ ਹੋ ਜਾਊਗਾ। ਕਿਉਂ ਜਦੋਂ ਕੋਈ ਨਵੀਂ ਸ਼ੈ ਆਉਂਦੀ ਆ, ਘੱਟ ਹੁੰਦੀ ਆ, ਉਹਦਾ ਮੁੱਲ ਬਹੁਤਾ ਹੁੰਦਾ, ਹਾਂਜੀ ਉਹਦੀ ਕਦਰ ਬਹੁਤੀ ਹੁੰਦੀ। ਪਰ ਇਹ ਮਸ਼ੀਨਾਂ ਸਾਨੂੰ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਵੀ ਸਰਕਾਰ ਸਾਡੇ ਇਲਾਕੇ 'ਚ ਦਵੇ, ਹੋਰ ਤਾਂ ਚਲੋ ਕੁਝ ਦਿੱਤਾ ਨਹੀਂ, ਮਸ਼ੀਨਾਂ ਹੀ ਦੇ ਦੇਵੇ ਇੱਧਰ। ਆ ਜਿਹੜੇ ਹਾਲ ਤੇ ਰੂਟੇ ਜਿਹੜੇ ਦਿੰਦੇ ਆ। ਸਰਕਾਰ ਤਾਂ ਸਾਡੇ ਕੋਲੋਂ ਵੀ ਲਿਜਾਣ ਨੂੰ ਫਿਰਦੀ, ਜਿਹੜੇ ਲੱਦੇ ਹੈਗੇ ਆ। ਅੱਛਾ ਹਾਂਜੀ ਉਹ ਕਹਿੰਦੀ ਵੀ ਇਹਨਾਂ ਕੋਲ ਜੇ ਹੈ ਜਿਹੜੇ ਕੋਈ ਇਹਨਾਂ ਕੋ ਹੈ ਲੱਦੇ ਇਹ ਵੀ ਲੈ ਲਈਏ, ਸਰਕਾਰ ਤਾਂ ਇਹ ਕਹਿੰਦੀ ਹੈ। ਹਾਂ, ਹੋਰ ਤਾਂ ਕੀ ਦੇਣੇ ਉਹਨਾਂ ਨੇ? ਹੋਰ ਸਾਨੂੰ ਉਹਨਾਂ ਨੇ ਕੀ ਦੇਣਾ? ਅੱਜ ਹੁਣ ਦੇਣੇ ਨੇ ਡੀਏਪੀ ਪਾਣੀ ਹੈ 17000 ਦੀ, ਹੋ ਨਹੀਂ ਗਈ ਹੋ ਗਈ ਤੇ ਫਿਰ ਲੱਦੇ ਲੈਣੇ ਵਾਲੀ ਗੱਲ ਹੋਈ ਹੈ। ਲੱਦੇ ਲੈਣੇ ਲਈ ਗੱਲ ਹੈ। ਜਦੋਂ ਸਾਨੂੰ ਜ਼ਰੂਰਤ ਅੱਗੇ ਕੋਈ ਨਹੀਂ ਸੀਗੀ, ਅੱਗੇ 14000 ਨੂੰ ਰਹੀ ਹੈ, ਜਦੋਂ ਹੁਣ ਸਾਨੂੰ ਜ਼ਰੂਰਤ ਆ ਗਈ ਹੈ ਬਸ ਆਹ ਗੱਲ ਹੈ। ਹੁਣ 17000 ਹੋ ਗਈ ਹੈ।
ਸਰਕਾਰ ਨੇ ਸਾਨੂੰ ਕੀ ਦੇਣਾ? ਸਾਨੂੰ ਕੀ ਦੇਣਾ ਜੀ, ਅੱਲਾ ਹਦਾਇਤ ਦੇਵੇ ਜੀ ਇਹਨਾਂ ਨੂੰ। ਤੇ ਬਾਕੀ ਆ ਵੀ ਇਦਾਂ ਦੀ ਮਸ਼ੀਨਾਂ ਆਣੀਆਂ ਚਾਹੀਦੀਆਂ, ਜ਼ਿਮੀਂਦਾਰਾਂ ਨੂੰ ਕੋਈ ਸਖਿਆਈ ਹੋਣੀ ਚਾਹੀਦੀ ਆ, ਤੇ ਉਹੀ ਥੋੜੇ ਟਾਈਮ 'ਚ ਬਹੁਤਾ ਕੰਮ ਹੋਊਗਾ ਤੇ ਅਗਲੀ ਫਸਲ ਟਾਈਮ ਨਾਲ ਹੋ ਜਾਊਗੀ, ਪਿਛਲੀ ਫਸਲ ਦੀ ਲਾਗਤ ਘਟ ਜਾਊਗੀ। ਬਹੁਤ ਸਾਰੇ ਫਾਇਦੇ ਆ ਜੀ ਮਸ਼ੀਨਾਂ ਦੇ। ਦੂਏ ਮੁਲਕਾਂ ਦੇ ਜ਼ਿਮੀਂਦਾਰ ਕਿੱਥੇ ਪਹੁੰਚ ਗਏ, ਸਿਰਫ ਕੀ ਆ ਉਹ ਮਸ਼ੀਨਾਂ ਦੇ ਸਿਰ ਤੇ। ਅਸੀਂ ਹਜੇ 100 ਸਾਲ ਪਿਛਾਂ ਫਿਰ ਰਹੇ ਹਾਂ। ਤੇ ਉਮੀਦ ਆ ਵੀ ਅਸੀਂ ਜਿਹੜੀ ਅੱਜ ਤੁਹਾਨੂੰ ਦਿਖਾਈ ਹੈ ਸਾਰੀ ਦਾਸਤਾਨ ਵੀ ਤੁਹਾਡੇ ਪਸੰਦ ਆਈ ਹੋਣੀ। ਹਾਂਜੀ। ਅੱਛਾ ਜੀ, ਅਸੀਂ ਤੁਹਾਨੂੰ ਦਿਖਾਇਆ ਸੀਗਾ ਵੀ ਇੱਥੇ ਲਾਲਾ ਨਦੀਮ ਸਾਹਿਬ ਆਏ ਸੀ ਇਸ ਮਸ਼ੀਨ ਨੂੰ ਦੇਖ ਕੇ ਪਸੰਦ ਕਰਨ। ਹੁਣ ਤੁਹਾਡਾ ਕੋਈ ਇਰਾਦਾ ਬਣਿਆ ਜੀ? ਫਸਟ ਕਲਾਸ ਕੰਮ ਆ ਭਾਈਆਂ ਨੇ, ਲੇਬਰ ਤੋਂ ਸੁਖੀ ਹੋਵਾਂਗੇ ਜਨਾਬ। ਲਾਵਾਂਗੇ ਇਹਨੂੰ 40 ਕਿੱਲੇ ਮੱਕੀ, ਚਲੋ ਜੀ 10 ਕਿੱਲੇ 10 ਕਿੱਲੇ ਵੀ ਛਿੱਲੇ ਇੱਕ ਦਿਨ ਦੇ ਵਿੱਚ ਤੇ 4 ਦਿਨ ਦੇ ਵਿੱਚ ਕੰਮ ਵਿਹਲਾ। ਅੱਛਾ, ਪਸੰਦ ਆ ਗਿਆ ਕੰਮ? ਮੈਂ ਕਹਿੰਦਾ ਜੀ ਸੋਨੇ ਰੰਗਾ ਕੰਮ। ਚਲੋ ਯਕੂਬ, ਜਿੱਦਾਂ ਤੁਸੀਂ ਵੱਡੇ ਜ਼ਿਮੀਂਦਾਰ ਆ, ਨਦੀਮ ਆ ਇੱਥੇ ਜ਼ਿਮੀਂਦਾਰ, ਇਹ ਤੁਹਾਨੂੰ ਹਿੰਮਤ ਕਰਨੀ ਪੈਣੀ ਹੈ, ਤੁਹਾਨੂੰ ਬਿਸਮਿਲ੍ਲਾ ਕਰਨੀ ਪੈਣੀ ਹੈ, ਇਹ ਜਦੀਦ ਮਸ਼ੀਨਾਂ ਲੈ ਕੇ ਆਓ, ਬਾਕੀ ਇਲਾਕੇ ਨੂੰ ਵੀ ਫਾਇਦਾ ਦਿਓ। ਇਨਸ਼ਾਅੱਲਾ ਜੀ, ਨੀਅਤ ਤਾਂ ਹੈ ਜੀ। ਨੀਅਤ ਹੈ? ਹਾਂਜੀ। ਅੱਛਾ, ਅੱਲਾਹ ਦੇ ਹੁਕਮ ਨਾਲ ਲਵਾਂਗੇ, ਜ਼ਰੂਰ ਲਵਾਂਗੇ ਇਨਸ਼ਾਅੱਲਾ। ਇਨਸ਼ਾਅੱਲਾ। ਚਲੋ ਅੱਲਾ ਤੁਹਾਨੂੰ ਰੋਜ਼ੀ ਦੇਵੇ, ਬਰਕਤ ਦੇਵੇ ਤੇ ਤੁਸੀਂ ਇਹ ਜਦੀਦ ਮਸ਼ੀਨਾਂ ਲੈ ਕੇ ਆਓ। ਉਮੀਦ ਆ ਜੀ ਤੁਹਾਡੇ ਗੱਲ ਸਮਝ ਆਈ ਹੋਣੀ, ਪਸੰਦ ਆਈ ਹੋਣੀ। ਤੇ ਦੁਆਵਾਂ 'ਚ ਯਾਦ ਰੱਖਿਓ ਜੀ, ਜਿੱਥੇ ਰਹੋ ਸੁਖੀ ਰਹੋ, ਤੰਦਰੁਸਤ ਰਹੋ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ।